ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਪੰਜਾਬ ਚੋਣ ਦੰਗਲ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਪੰਜਾਬੀ ਰੇਡੀਓ USA ਦੇ ਉੱਤੇ ਆਪਣਾ ਇਹ ਪ੍ਰੋਗਰਾਮ ਪੰਜਾਬ ਚੋਣ ਦੰਗਲ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਤੁਹਾਡੇ ਲਈ ਆਪਾਂ ਪੇਸ਼ ਕਰਦੇ ਹਾਂ, ਜਿਹੜੇ ਜੀ ਸਵੇਰੇ 8:15 ਵਜੇ ਤੋਂ ਲੈ ਕੇ ਤਕਰੀਬਨ 9:30 ਵਜੇ ਤੱਕ ਆਪਣੇ ਨਾਲ ਜਿਹੜੇ ਆ ਜੀ ਵੱਖ-ਵੱਖ ਪਾਰਟੀਆਂ ਦੇ ਵੱਲੋਂ ਜਿਹੜੇ ਵੱਖ-ਵੱਖ ਹਲਕਿਆਂ ਦੇ ਉਮੀਦਵਾਰ ਜਿਹੜੇ ਜੋ ਜੁੜਦੇ ਨੇ। ਤੁਸੀਂ ਜਿਹੜੇ ਜੀ ਉਹਨਾਂ ਉਮੀਦਵਾਰਾਂ ਦੇ ਨੰਬਰ ਜਿਹੜੇ ਜੀ ਉਹ ਸਾਨੂੰ ਤੁਸੀਂ ਦਿੰਦੇ ਹੋ, ਸੋ ਉਸ ਚੀਜ਼ ਦੇ ਲਈ ਅਸੀਂ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ, ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵੀ ਤੁਸੀਂ ਇਹਨਾਂ ਉਮੀਦਵਾਰਾਂ ਦੇ ਨਾਲ ਜਿਹੜੀ ਸਿੱਧੀ ਗੱਲਬਾਤ ਕਰਵਾਉਂਦੇ ਹੋ ਅਤੇ ਆਪ ਵੀ ਜਿਹੜੇ ਆ ਜੀ ਸਰੋਤਿਆਂ ਦੇ ਲਈ ਫਿਰ ਆਪਾਂ ਲਾਈਨਸ ਜਿਹੜੀਆਂ ਉਸ ਚੀਜ਼ ਦੇ ਵਿੱਚ ਆਪਾਂ ਖੋਲ੍ਹਦੇ ਹਾਂ। ਅਤੇ ਇਸੇ ਪ੍ਰੋਗਰਾਮ ਦੇ ਵਿੱਚ ਅੱਜ ਜਿਹੜਾ ਜੀ ਪ੍ਰੋਗਰਾਮ ਪੰਜਾਬ ਚੋਣ ਦੰਗਲ ਪੰਜਾਬੀ ਰੇਡੀਓ USA ਦੇ ਉੱਤੇ ਜੋ ਇਸ ਟਾਈਮ ਚੱਲ ਰਿਹਾ ਹੈ, ਇਸ ਦੇ ਵਿੱਚ ਜਿਹੜੀ ਅੱਜ ਦੀ ਗੱਲਬਾਤ ਆਪਣੀ ਹੋਣ ਜਾ ਰਹੀ ਹੈ ਗੁਰਪ੍ਰੀਤ ਸਿੰਘ ਗੋਰਾ ਜਾਂ ਗੁਰਪ੍ਰੀਤ ਸਿੰਘ ਜੀਰਾ ਵੀ ਉਹਨਾਂ ਨੂੰ ਕਹਿ ਦਿੰਦੇ, ਹਲਕਾ ਜ਼ੀਰਾ ਦੇ ਵਿੱਚੋਂ ਜਿਹੜੇ ਜੀ ਉਹਨਾਂ ਨੂੰ ਉਮੀਦਵਾਰ ਜਿਹੜਾ ਜੀ ਘੋਸ਼ਿਤ ਕੀਤਾ ਹੋਇਆ ਹੈ ਆਮ ਆਦਮੀ ਪਾਰਟੀ ਦੇ ਵੱਲੋਂ। ਅਤੇ ਆਓ ਉਹਨਾਂ ਦੇ ਨਾਲ ਜਿਹੜੀ ਆਪਣੀ ਅੱਜ ਦੀ ਗੱਲਬਾਤ ਹੋਵੇਗੀ। ਸੋ ਜ਼ੀਰਾ ਹਲਕੇ ਦੇ ਜਾਂ ਉਸ ਦੇ ਨਜ਼ਦੀਕ ਜਾਂ ਉਸ ਹਲਕੇ ਦੇ ਵਿੱਚ ਜਿਹੜੇ ਵੀ ਪਿੰਡਾਂ ਦੇ ਤੁਸੀਂ ਇੱਥੇ ਰਹਿੰਦੇ ਹੋ ਜਾਂ ਵੈਸੇ ਵੀ ਤੁਹਾਨੂੰ ਕੋਈ ਇਹਨਾਂ ਨੂੰ ਜਿਹੜਾ ਜੀ ਕੋਈ ਸਵਾਲ ਪੁੱਛਣਾ ਹੋਵੇ ਤਾਂ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ 408-272 5200 4082725200 ਦੇ ਉੱਤੇ। ਪਰ ਪਹਿਲਾਂ ਕੁਛ ਸਵਾਲ ਜਿਹੜੇ ਜੀ ਅਸੀਂ ਉਹਨਾਂ ਨੂੰ ਪੁੱਛਾਂਗੇ, ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਆਪਾਂ ਲਾਈਨਸ ਓਪਨ ਕਰਾਂਗੇ। ਅਤੇ ਆਓ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਗੋਰਾ ਜੀ। ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਪੂਰੇ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਪੰਜਾਬੀ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾ ਸਵਾਲ ਗੁਰਪ੍ਰੀਤ ਸਿੰਘ ਜੀ ਤੁਹਾਨੂੰ ਇਹੀ ਪੁੱਛਣਾ ਚਾਹਾਂਗੇ, ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਥੋੜ੍ਹਾ ਜਿਹਾ ਦੱਸੋ, ਕਿਹੜੇ ਪਿੰਡ ਤੋਂ ਹੋ ਤੁਸੀਂ, ਅਤੇ ਉਸ ਤੋਂ ਬਾਅਦ ਫਿਰ ਵਿੱਚ ਆਪਾਂ ਅੱਗੇ ਜਿਹੜਾ ਜੀ ਤੁਰਦੇ ਹਾਂ। ਸਰ ਮੇਰਾ ਪਿੰਡ ਹੋ ਗਿਆ ਜੀ, ਕਾਫੀ ਦੇਰ ਤੋਂ ਜੀਰੇ ਹਲਕੇ ਦੇ ਵਿੱਚ, ਜੀਰਾ ਸ਼ਹਿਰ ਦੇ ਵਿੱਚ ਹੀ ਰਹਿ ਰਿਹਾ ਜੀ। ਜੀ ਠੀਕ ਹੈ ਜੀ। ਅਤੇ ਤੁਸੀਂ ਮੈਂ ਜਿਹੜਾ ਪੜ੍ਹ ਰਿਹਾ ਸੀਗਾ ਵੀ ਉੱਦਾਂ ਦਾ ਤੁਸੀਂ +2 ਕੀਤੀ, ਪਰ ਮੈਂ ਸੁਣਿਆ ਸੀਗਾ ਵੀ ਤੁਸੀਂ ਅਗਲੀ ਪੜ੍ਹਾਈ ਕਰ ਰਹੇ ਸੀਗੇ ਪਰ ਕੁਛ ਕਾਰਨਾਂ ਕਰਕੇ ਤੁਹਾਨੂੰ ਵਿੱਚ ਛੱਡਣੀ ਵੀ ਪਈ। ਹਾਂਜੀ ਹੈਲੋ ਤੁਹਾਨੂੰ ਆਵਾਜ਼ ਸੁਣ ਰਹੀ ਹੈ ਜੀ ਗੁਰਪ੍ਰੀਤ ਜੀ? ਆਵਾਜ਼ ਸੁਣ ਰਹੀ ਹੈ ਤੁਹਾਨੂੰ? ਹੈਲੋ ਹਾਂਜੀ ਗੁਰਪ੍ਰੀਤ ਜੀ ਆਵਾਜ਼? ਹਾਂਜੀ ਮੈਨੂੰ ਲੱਗਦਾ ਕੋਈ ਪ੍ਰੋਬਲਮ ਸੀਗੀ ਲਾਈਨ ਦੇ ਵਿੱਚ। ਅਤੇ ਗੁਰਪ੍ਰੀਤ ਜੀ ਤੁਸੀਂ ਆਪਣੀ ਪੜ੍ਹਾਈ ਬਾਰੇ ਵੀ ਦੱਸਿਓ ਵੀ ਕਿੱਥੋਂ ਤੱਕ ਤੁਸੀਂ ਪੜ੍ਹੇ ਹੋਏ ਹੋ? ਮੇਰੀ ਪੜ੍ਹਾਈ +2 ਤੱਕ ਹੈ ਜੀ। ਜੀ ਅਤੇ ਮੈਂ ਇਹ ਹੁਣ ਤੁਹਾਨੂੰ ਪੁੱਛਣਾ ਚਾਹਾਂਗੇ ਵੀ ਤੁਸੀਂ ਆਮ ਤੌਰ ਦੇ ਉੱਤੇ ਜਿਹੜੇ ਰੈਗੂਲਰ ਇਸ ਤੋਂ ਪਹਿਲਾਂ ਤੁਸੀਂ ਪੋਲੀਟਿਕਸ 'ਚ ਆਏ, ਸਿਆਸਤ ਦੇ ਵਿੱਚ ਆਏ, ਉਸ ਤੋਂ ਪਹਿਲਾਂ ਤੁਹਾਡਾ ਕੀ ਕੰਮਕਾਰ ਸੀ, ਕੀ ਕਰਦੇ ਹੁੰਦੇ ਸੀ ਤੁਸੀਂ? ਸਰ ਇੱਕ ਆਮ ਪਰਿਵਾਰ ਦੇ ਵਿੱਚੋਂ ਆ ਜੀ, ਰਾਮਗੜੀਆ ਸਿੱਖ ਬਰਾਦਰੀ ਦੇ ਵਿੱਚੋਂ ਆ ਜੀ। ਸਾਡਾ ਵੈਲਡਿੰਗ ਦਾ ਫਿਰ ਕੰਮ ਸੀਗਾ ਜਿਹੜੇ ਜੀ। ਬਹੁਤ ਸਟਰੋਂਗ ਨਾ ਹੋਣ ਕਰਕੇ ਜ਼ਿਆਦਾ ਪੜ੍ਹ ਨਹੀਂ ਸਕੇ, ਆਪਣੇ ਕੰਮ ਕਾਰ ਦੇ ਵਿੱਚ ਲੱਗੇ ਰਹੇ ਜੀ। ਠੀਕ ਹੈ ਜੀ। ਤੇ ਫਿਰ ਤੁਹਾਨੂੰ ਸਿਆਸਤ ਦੇ ਵਿੱਚ ਆਉਣ ਦਾ ਕੀ ਸੁਝਿਆ ਵੀ ਤੁਸੀਂ ਸਿਆਸਤ ਦੇ ਵਿੱਚ ਆਓ? ਸਰ ਫਾਦਰ ਸਾਹਿਬ ਪਹਿਲਾਂ ਜੀ ਅਕਾਲੀ ਦਲ ਦੇ ਵਿੱਚ ਕੰਮ ਕਰਦੇ ਸੀਗੇ ਜੀ। ਫਾਦਰ ਸਾਹਿਬ ਪਹਿਲਾਂ ਕਾਉਂਸਲਰ ਰਹੇ ਨੇ ਵਾਰਡ ਨੰਬਰ 15 ਤੋਂ ਜੀ। ਫਿਰ ਉਸ ਤੋਂ ਬਾਅਦ 2008 ਦੇ ਵਿੱਚ ਨਗਰ ਕੌਂਸਲ ਦੇ ਵਾਈਸ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਨੇ ਜੀ। ਹਾਂਜੀ ਹਾਂ। ਤੇ ਤੁਸੀਂ ਦਰਮਿਆਨ ਅਕਾਲੀ ਹਾਂਜੀ ਗੁਰਪ੍ਰੀਤ ਜੀ ਦੱਸੋ, ਕੀ ਦੱਸ ਰਹੇ ਸੀਗੇ ਤੁਸੀਂ? ਦੱਸੋ ਜੀ। ਸਰ 2008 ਦੇ ਵਿੱਚ ਫਾਦਰ ਸਾਹਿਬ ਵਾਈਸ ਪ੍ਰੈਜ਼ੀਡੈਂਟ ਰਹੇ ਨਗਰ ਕੌਂਸਲ ਜੀਰਾ ਦੇ ਜੀ। ਉਸ ਤੋਂ ਬਾਅਦ 2015 ਦੇ ਵਿੱਚ ਆਜ਼ਾਦ ਤੌਰ ਤੇ ਇਲੈਕਸ਼ਨ ਜਿਹੜਾ ਜੀ ਨਗਰ ਕੌਂਸਲ ਦਾ ਜੀ, ਆਜ਼ਾਦ ਤੌਰ ਤੇ ਨੰਬਰ 17 ਤੋਂ। ਠੀਕ ਹੈ। ਹਾਂਜੀ ਜਿਸਦਾ ਕਿ ਅਕਾਲੀ ਦਲ ਦਾ ਬਹੁਤ ਹੀ ਖਾਸ ਉਮੀਦਵਾਰ ਅਮਰੀਕ ਸਿੰਘ MC ਦੇ ਇਲੈਕਸ਼ਨ ਲੜਿਆ। ਠੀਕ। ਵਾਰਡ ਨੰਬਰ 17 ਸੰਗਤ ਨੇ ਬਹੁਤ ਭਾਰੀ ਵੋਟਾਂ ਦੇ ਫਰਕ ਨਾਲ ਜੇਤੂ ਕਰਾਰ ਦੇ ਕੇ ਆਜ਼ਾਦ ਉਮੀਦਵਾਰ ਨੂੰ। ਠੀਕ ਹੈ ਗੁਰਪ੍ਰੀਤ ਜੀ, ਤੁਸੀਂ ਆਜ਼ਾਦ ਤੋਂ ਲੜੇ ਪਹਿਲੋਂ, ਜਿੱਦਾਂ ਤੁਸੀਂ ਦੱਸਿਆ ਵੀ ਤੁਹਾਡੇ ਜਿਹੜੇ ਫਾਦਰ ਸਾਹਿਬ ਆ ਉਹ ਅਕਾਲੀ ਦਲ ਦੇ ਨਾਲ ਜੁੜੇ ਹੋਏ ਸੀਗੇ, ਅਤੇ ਫਿਰ ਤੁਸੀਂ ਅਕਾਲੀ ਦਲ ਕਿਉਂ ਨਹੀਂ ਜੁਆਇਨ ਕੀਤੀ ਅਤੇ ਆਮ ਆਦਮੀ ਪਾਰਟੀ ਹੀ ਕਿਉਂ ਜੁਆਇਨ ਕੀਤੀ?
ਸਰ ਅਕਾਲੀ ਦਲ ਦੀਆਂ ਨੀਤੀਆਂ ਸੀ। ਹਾਂਜੀ ਜੇ ਗੱਲ ਕਰੀਏ ਕਾਂਗਰਸ ਨੇ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਸੀ, ਰਾਤੀ ਦੇ ਕਤਲੇਆਮ ਕਰਵਾਏ ਸੀਗੇ। ਹੈਲੋ ਹਾਂਜੀ ਜੀ ਜੀ ਗੁਰਪ੍ਰੀਤ ਜੀ, ਮੈਂ ਇੱਦਾਂ ਕਰਦਾ, ਮੈਨੂੰ ਲੱਗਦਾ ਲਾਈਨ ਦੇ ਵਿੱਚ ਥੋੜ੍ਹੀ ਪ੍ਰੋਬਲਮ ਚੱਲ ਰਹੀ ਆ ਅਤੇ ਮੈਂ ਤੁਹਾਨੂੰ ਕੱਟ ਕੇ ਦੁਬਾਰਾ ਜਿਹੜੀ ਲਾਈਨ ਅਸੀਂ ਤੁਹਾਡੇ ਨਾਲ ਜਿਹੜੀ ਦੁਬਾਰਾ ਰਾਬਤਾ ਕਰਦੇ ਹਾਂ। ਉਮੀਦ ਕਰਦੇ ਹਾਂ ਵੀ ਇਹ ਲਾਈਨ ਥੋੜ੍ਹੀ ਜਿਹੜੀ ਫਿਰ ਠੀਕ ਹੋਵੇਗੀ ਅਤੇ ਆਪਣੀ ਗੱਲਬਾਤ ਨੂੰ ਜਿਹੜਾ ਜੀ ਆਪਾਂ ਉਹ ਜਾਰੀ ਰੱਖਾਂਗੇ। ਲਾਈਨ ਦੇ ਵਿੱਚ ਕਾਫੀ ਆਵਾਜ਼ ਤੁਹਾਡੀ ਜਿਹੜੀ ਕਲੀਅਰ ਨਹੀਂ ਸੀ ਸੁਣ ਰਹੀ। ਅਤੇ ਸਰੋਤਿਓ, ਇੱਦਾਂ ਹੀ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ ਅਤੇ ਮੈਂ ਮੁੜ ਕੇ ਦੁਬਾਰਾ ਇਹਨਾਂ ਦੇ ਨਾਲ ਜਿਹੜਾ ਰਾਬਤਾ ਕਾਇਮ ਕਰਕੇ ਤੁਹਾਡੇ ਸਾਰਿਆਂ ਦੇ ਨਾਲ ਜਿਹੜਾ ਜੀ ਮੁੜ ਕੇ ਆਪਾਂ ਸਾਂਝੇ ਕਰਦੇ ਹਾਂ, ਗੱਲਬਾਤ ਆਪਣੀ ਦੁਬਾਰਾ ਜਿਹੜੀ ਹੈ ਜੀ ਸ਼ੁਰੂ ਕਰਦੇ ਹਾਂ। ਅਤੇ ਸਰੋਤਿਓ, ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਸੋ ਤੇ ਉਹ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਇੱਕ ਵਾਰੀ ਫਿਰ ਜਿਹੜਾ ਆਪਾਂ ਸਵਾਗਤ ਕਰਦੇ ਹਾਂ। ਅਤੇ ਆਪਣੀ ਜਿਹੜੀ ਅੱਜ ਦੀ ਇਸ ਟਾਈਮ ਗੱਲਬਾਤ ਕਰ ਰਹੀ ਹੈ ਜ਼ੀਰੇ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਗੁਰਪ੍ਰੀਤ ਸਿੰਘ ਗੋਰਾ ਹੁਣੀ, ਉਹ ਸਾਡੇ ਨਾਲ ਜੁੜੇ ਹੋਏ ਨੇ। ਸੋ ਗੁਰਪ੍ਰੀਤ ਜੀ, ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਉਮੀਦ ਕਰਦੇ ਹਾਂ ਵੀ ਜਿਹੜੀ ਲਾਈਨ ਹੈ ਇਸ ਵਾਰ ਜਿਹੜੀ ਆ ਉਹ ਠੀਕ ਰਹੇਗੀ। ਸੋ ਆਪਣੀ ਗੱਲਬਾਤ ਗੁਰਪ੍ਰੀਤ ਜੀ ਚੱਲ ਰਹੀ ਸੀ ਵੀ ਤੁਹਾਨੂੰ ਸਵਾਲ ਪੁੱਛਿਆ ਗਿਆ ਸੀਗਾ ਵੀ ਤੁਸੀਂ ਜਿੱਦਾਂ ਤੁਸੀਂ ਦੱਸਿਆ ਵੀ ਤੁਹਾਡੇ ਫਾਦਰ ਸਾਹਿਬ ਅਕਾਲੀ ਦਲ ਦੇ ਵਿੱਚ ਸੀਗੇ ਅਤੇ ਤੁਸੀਂ ਹੁਣ ਆਮ ਆਦਮੀ ਪਾਰਟੀ 'ਚੋਂ ਤੁਸੀਂ ਆਜ਼ਾਦ ਵੀ ਜਿਹੜੀ ਹੈ ਚੋਣ ਲੜ ਚੁੱਕੇ ਹੋ। ਤੁਸੀਂ ਬਾਕੀ ਜਿਹੜੀ ਅਕਾਲੀ ਦਲ ਪਾਰਟੀ ਆ, ਕਾਂਗਰਸ ਪਾਰਟੀ, ਉਸ ਨੂੰ ਜਿਹੜੀ ਆ ਜੁਆਇਨ ਕਰਨ ਦੀ ਬਜਾਏ ਤੁਸੀਂ ਆਮ ਆਦਮੀ ਪਾਰਟੀ ਹੀ ਕਿਉਂ ਜੁਆਇਨ ਕੀਤੀ? ਸਰ, ਇਹਨਾਂ ਦੋਨਾਂ ਪਾਰਟੀਆਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਭ੍ਰਿਸ਼ਟਾਚਾਰ ਦੋਨੇ ਪਾਰਟੀਆਂ ਨੇ ਆਪਸ ਵਿੱਚ ਰਲੀਆਂ ਹੋਈਆਂ ਨੇ। ਸਾਡੇ ਕੋਲੇ ਪਹਿਲਾਂ ਕੋਈ ਵੀ ਰਸਤਾ ਨਹੀਂ ਸੀ। ਅਕਾਲੀ ਦਲ ਤੋਂ ਦੁਖੀ ਹੋ ਕੇ ਲੋਕ ਕਾਂਗਰਸ ਨੂੰ ਵੋਟਾਂ ਪਾ ਦਿੰਦੇ ਸੀ, ਕਾਂਗਰਸ ਤੋਂ ਦੁਖੀ ਹੋ ਕੇ ਲੋਕ ਅਕਾਲੀ ਦਲ ਨੂੰ ਵੋਟਾਂ ਪਾ ਦਿੰਦੇ ਸੀ। ਪਰ ਇਸ ਵਾਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਜੋ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਕੀਤੀ ਹੈ, ਸਾਨੂੰ ਇਸ ਦੇ ਕੰਮ ਕਾਰ ਚੰਗੇ ਲੱਗੇ, ਇਹਨਾਂ ਦੀ ਸੋਚ ਚੰਗੀ ਲੱਗੀ। ਸਾਰਿਆਂ ਨਾਲ ਸਲਾਹ ਕਰਕੇ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਜੀ। ਜਿੱਦਾਂ ਤੁਸੀਂ ਕਿਹਾ ਵੀ ਸਾਰਿਆਂ ਦੇ ਨਾਲ ਸਲਾਹ ਕੀਤੇ ਅਤੇ ਤੁਹਾਡੇ ਨਾਲ ਵੱਡੀ ਗਿਣਤੀ ਦੇ ਵਿੱਚ ਹੋਰ ਲੋਕ ਵੀ ਉਹਨਾਂ ਨੇ ਵੀ ਜੁਆਇਨ ਕੀਤੀ? ਨਹੀਂ ਸਰ, ਮੇਰੇ ਤੋਂ ਪਹਿਲਾਂ ਜਿਹੜੇ ਹਲਕੇ ਦੇ ਕਾਫੀ ਵਲੰਟੀਅਰ ਪੁਰਾਣੇ ਜੋ ਸੀ ਜੀ, ਉਹਨਾਂ ਵੱਲ ਦੇਖ ਕੇ ਮੈਂ ਵੀ ਮਨ ਬਣਾਇਆ ਕਿ ਸਾਨੂੰ ਇੱਕ ਇਮਾਨਦਾਰ ਬੰਦੇ ਦਾ ਕੇਜਰੀਵਾਲ ਦਾ ਸਾਥ ਦੇਣਾ ਚਾਹੀਦਾ। ਮੈਨੂੰ ਕੋਈ ਵੀਰ ਜੀ ਕੇਜਰੀਵਾਲ ਜੀ ਆਪ ਤੋਰਨ ਨਹੀਂ ਆਏ ਸੀ ਜਾਂ ਵੀ ਉਹਨਾਂ ਦਾ ਫੋਨ ਨਹੀਂ ਆਇਆ ਸੀ, ਸਿਰਫ ਉਹਨਾਂ ਦੀ ਸੋਚ ਨੂੰ ਲੈ ਕੇ ਚੱਲੇ ਹਾਂ ਕਿ ਸਾਨੂੰ ਉਸ ਦਾ ਸਾਥ ਦੇਣਾ ਚਾਹੀਦਾ ਜੋ ਭ੍ਰਿਸ਼ਟਾਚਾਰ ਸਿਸਟਮ ਦੇ ਖਿਲਾਫ ਲੜ ਰਿਹਾ ਹੈ ਜੀ। ਤੁਸੀਂ ਵਲੰਟੀਅਰਸ ਦੀ ਗੱਲ ਕੀਤੀ ਆ ਅਤੇ ਇਹ ਅਕਸਰ ਆਮ ਆਦਮੀ ਪਾਰਟੀ ਦੇ ਉੱਤੇ ਜਿਹੜੇ ਇਸ ਤਰੀਕੇ ਦੇ ਦੋਸ਼ ਲੱਗਦੇ ਰਹੇ ਵੀ ਵਲੰਟੀਅਰਸ ਨੂੰ ਛੱਡ ਕੇ ਕਈ ਜਿਹੜੀਆਂ ਆ ਟਿਕਟਾਂ ਉਹਨਾਂ ਨੇ ਵੇਚਤੀਆਂ, ਕਈਆਂ ਨੂੰ ਇੰਨੇ ਪੈਸੇ ਲੈ ਕੇ ਟਿਕਟ ਦੇਤੀ। ਤੁਸੀਂ ਦੱਸੋ ਵੀ ਤੁਹਾਨੂੰ ਕਿਸ ਹਿਸਾਬ ਦੇ ਨਾਲ ਜਿਹੜੀ ਇਹ ਟਿਕਟ ਮਿਲੀ ਉੱਥੇ ਦੀ? ਸਰ, ਪਾਰਟੀ ਨੇ ਕੰਮ ਕਰ ਦੇਖਿਆ, ਵਲੰਟੀਅਰਾਂ ਦੀ ਸਹਿਮਤੀ ਨਾਲ ਹੀ ਮੈਨੂੰ ਟਿਕਟ ਮਿਲੀ ਹੈ ਜੀ। ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਪੈਸੇ ਵਾਲੀ। ਅਸੀਂ ਆਮ ਘਰਾਂ ਤੋਂ ਆਏ ਗਏ ਹਾਂ, ਸਾਡੇ ਕੋਲੇ ਕੋਈ ਪੈਸਾ ਨਹੀਂ, ਕੋਈ ਜ਼ਮੀਨ ਨਹੀਂ, ਕੋਈ ਜਾਇਦਾਦ ਨਹੀਂ ਮੇਰੇ ਕੋਲੇ ਜੀ। ਸਿਰਫ ਸਿੰਪਲ ਪਰਿਵਾਰ ਦੇ ਵਿੱਚੋਂ ਆ ਜੀ। ਵੈਲਡਿੰਗ ਕਰਦੇ ਕਰਦੇ ਨੂੰ ਪਾਰਟੀ ਨੇ ਟਿਕਟ ਦੇ ਕੇ ਲੋਕਾਂ ਦੀ ਕਚਹਿਰੀ 'ਚ ਭੇਜ ਦਿੱਤਾ ਜੀ। ਅਤੇ ਹੁਣ ਤੁਸੀਂ ਜਦੋਂ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਂਦੇ ਹੋ, ਤੁਸੀਂ ਉੱਥੇ ਲੋਕਾਂ ਦੇ ਵਿੱਚ ਵਿਚਰਦੇ ਹੋ ਅਤੇ ਲੋਕ ਕੀ ਕਹਿੰਦੇ ਨੇ ਵੀ ਜ਼ੀਰੇ ਵਾਲਿਆਂ ਨੂੰ ਕੀ ਸਮੱਸਿਆਵਾਂ ਨੇ, ਅਤੇ ਤੁਸੀਂ ਜੇ ਉੱਥੇ ਵਿਧਾਇਕ ਬਣਦੇ ਹੋ ਤਾਂ ਤੁਸੀਂ ਉਸ ਨੂੰ ਕਿੱਦਾਂ ਨਿਪਟਾਰਾ ਕਰੋਗੇ?
ਸਰ ਸਮੱਸਿਆਵਾਂ ਦੀ ਗੱਲ ਕਰੀਏ ਤਾਂ ਮੇਰਾ ਖਿਆਲ ਹੈ ਕਿ ਪੰਜਾਬ ਦੇ ਵਿੱਚ ਹੈ ਹੀ ਸਮੱਸਿਆਵਾਂ। 70 ਸਾਲ ਦੇ ਵਿੱਚ ਇਹਨਾਂ ਨੇ ਕੁਛ ਨਹੀਂ ਕੀਤਾ, ਸਿਰਫ ਆਪਣੇ ਢਿੱਡ ਭਰੇ ਨੇ। ਦੋਨੇ ਪਾਰਟੀਆਂ ਆਪਸ ਵਿੱਚ ਰਲੀਆਂ ਹੋਈਆਂ ਨੇ, ਲੋਕਾਂ ਵੱਲ ਕੋਈ ਧਿਆਨ ਨਹੀਂ ਇਹਨਾਂ ਦਾ, ਕੋਈ ਸਕੂਲ ਕਾਲਜ ਕੋਈ ਹਸਪੀਟਲ ਵੱਲ ਕੋਈ ਧਿਆਨ ਨਹੀਂ ਜੀ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਸਭ ਤੋਂ ਪਹਿਲਾਂ ਸਿਹਤ, ਸੁਰੱਖਿਆ ਤੇ ਸਿੱਖਿਆ ਵੱਲ ਧਿਆਨ ਦਿੱਤਾ ਜਾਊਗਾ ਜੀ। ਜੀ ਜੀ ਤੇ ਜ਼ੀਰੇ ਹਲਕੇ ਦੇ ਜਿਹੜੇ ਮੌਜੂਦਾ ਵਿਧਾਇਕ ਵੀ ਨੇ, ਉਹਨਾਂ ਦੀ ਕਾਰਜਕਾਰੀ ਤੋਂ ਕਿੰਨੇ ਕੁ ਲੋਕ ਖੁਸ਼ ਨੇ ਜਾਂ ਖਫਾ ਨੇ? ਸਰ ਉਹਨਾਂ ਬਾਰੇ ਤਾਂ ਤੁਸੀਂ ਪੁੱਛੋ ਨਾ ਜੀ। ਪਿੰਡ ਪਿੰਡ ਜਾ ਕੇ ਦੇਖੋ ਲੋਕ ਕਿੰਨੇ ਦੁਖੀ ਨੇ। ਬਹੁਤ ਏਰੀਆ ਇਹੋ ਜਿਹਾ ਕਿ ਜਿਹੜੇ ਬੰਦਿਆਂ ਦੀ ਅੱਜ ਤੱਕ ਇਹਨਾਂ ਲੀਡਰਾਂ ਨੇ ਕਦੇ ਸਾਰ ਹੀ ਨਹੀਂ ਲਈ, ਸਿਰਫ ਵੋਟਾਂ ਲੈਣ ਜਾਂਦੇ ਨੇ ਉਹਨਾਂ ਕੋਲੇ, ਉਸ ਤੋਂ ਬਾਅਦ ਕਦੇ ਉਹਨਾਂ ਨੂੰ ਜਾ ਕੇ ਇਹ ਨਹੀਂ ਪੁੱਛਿਆ ਤੁਹਾਨੂੰ ਕੀ ਸਮੱਸਿਆ ਜੀ। ਕੋਈ ਉਹਨਾਂ ਕੋਲੇ ਗਲੀ ਨਹੀਂ, ਕੋਈ ਸੀਵਰੇਜ ਨਹੀਂ। ਜੇ ਪਾਣੀ ਦੀ ਗੱਲ ਕਰੀਏ, ਸੀਵਰੇਜ ਦੀ ਗੱਲ ਕਰੀਏ ਤਾਂ ਮੇਰਾ ਖਿਆਲ ਉਹ ਘਰੇ ਜਿਹੜਾ ਪਾਣੀ ਵਰਤਦੇ ਨੇ ਉਹ ਨਾਲ ਕੋਈ ਜਗ੍ਹਾ ਨਹੀਂ ਉਹਨਾਂ ਕੋਲੇ ਜਿੱਥੇ ਉਹ ਪਾਣੀ ਨੂੰ ਸਟੋਰ ਕਰ ਸਕਣ। ਜਿਨ੍ਹਾਂ ਦੀਆਂ ਨਾਲ ਪੈਲੀਆਂ ਨੇ ਉਹਨਾਂ ਨਾਲ ਨਿੱਤ ਲੜਨ ਵਾਲਾ ਕੰਮ ਬਣਦਾ। ਜ਼ਿਮੀਂਦਾਰ ਆਪਦੀ ਜ਼ਮੀਨ ਦੇ ਵਿੱਚ ਪਾਣੀ ਨਹੀਂ ਪੈਣ ਦਿੰਦਾ ਤੇ ਗਰੀਬ ਬੰਦਾ ਜਾਵੇ ਤੋਂ ਜਾਵੇ ਕਿੱਥੇ ਜੀ। ਜੀ ਦੇਖੋ, ਇਹ ਜਿਹੜੀਆਂ ਸਮੱਸਿਆਵਾਂ ਮੈਨੂੰ ਲੱਗਦਾ ਆਈ ਥਿੰਕ ਹਰ ਇੱਕ ਪਾਸੇ ਜਿਹੜੀਆਂ ਚੱਲ ਰਹੀਆਂ ਆ। ਤੁਸੀਂ ਹੁਣ ਜੇ ਗੱਲ ਕੀਤੀ ਤੇ ਤੁਸੀਂ ਇਸ ਦਾ ਕਿਸ ਤਰੀਕੇ ਦੇ ਨਾਲ ਨਿਪਟਾਰਾ ਕਰੋਗੇ? ਸਰ ਪਿੰਡ ਦੇ ਵਿੱਚ ਸੀਵਰੇਜ ਸਿਸਟਮ ਬਣਾਇਆ ਜਾਊਗਾ ਜੀ। ਜੀ ਨੀਅਤ ਇਹਨਾਂ ਦੀ ਮਾੜੀ ਹੈ, ਨੀਤੀਆਂ ਦੀ ਕੋਈ ਕਮੀ ਨਹੀਂ ਜੀ, ਪੈਸੇ ਦੀ ਕੋਈ ਕਮੀ ਨਹੀਂ ਸਰਕਾਰ ਕੋਲੇ ਜੀ। ਸਰਕਾਰ ਕੋਲੋਂ ਬਹੁਤ ਪੈਸਾ ਆਉਂਦਾ। MLA, ਚੇਅਰਮੈਨ ਜਾਂ ਕੋਈ ਵੀ ਸਰਪੰਚ ਹੈ, ਇਹ ਸਰਕਾਰ ਦੇ ਸਿਰਫ ਇੱਕ ਡਾਕੀਏ ਨੇ ਸਰ। ਜੀ ਤੇ ਸਰਕਾਰ ਵੱਲੋਂ ਜਿਹੜੀ ਵੀ ਚੀਜ਼ ਆਉਂਦੀ ਹੈ MLA, ਚੇਅਰਮੈਨ, ਸਰਪੰਚ ਦਾ ਫਰਜ਼ ਬਣਦਾ ਕਿ ਘਰ ਘਰ ਪਹੁੰਚਾਉਣ ਦਾ। ਜੀ ਸਾਡੇ ਵਾਲੇ MLA ਕੀ ਕਰਦੇ ਨੇ? ਸਰਕਾਰ ਵੱਲੋਂ ਜਿਹੜੀ ਵੀ ਡਾਕ ਆਉਂਦੀ ਆ ਪਹਿਲਾਂ MLA ਲਿਫਾਫਾ ਪਾੜ ਕੇ ਆਪਣਾ ਹਿੱਸਾ ਕੱਢ ਲੈਂਦਾ, ਮੁੜ ਕੇ ਉਹੀ ਲਿਫਾਫਾ ਚੇਅਰਮੈਨ ਨੂੰ ਫੜਾ ਦਿੱਤਾ ਜਾਂਦਾ, ਉਹ ਆਪਣਾ ਹਿੱਸਾ ਕੱਢ ਕੇ ਅਗਲੇ ਪਾਸੇ ਸਰਪੰਚ ਨੂੰ ਫੜਾ ਦਿੰਦਾ, ਸਰਪੰਚ ਆਪਣਾ ਹਿੱਸਾ ਕੱਢ ਕੇ ਖਾਲੀ ਲਿਫਾਫਾ ਉਹ ਪਿੰਡ ਵਾਲਿਆਂ ਨੂੰ ਫੜਾ ਦਿੰਦਾ। ਵਿਕਾਸ ਇਹਨਾਂ ਦੀਆਂ ਕੋਠੀਆਂ ਤੱਕ ਰਹਿ ਗਿਆ, ਪਰ ਪਿੰਡ ਦੇ ਵਿੱਚ ਕੋਈ ਵਿਕਾਸ ਨਹੀਂ ਪਹੁੰਚਿਆ ਜੀ। ਜੀ ਤੇ ਇਸ ਵਾਰ ਗੁਰਪ੍ਰੀਤ ਜੀ ਤੁਹਾਡਾ ਮੁਕਾਬਲਾ ਕਿਹੜੀ ਪਾਰਟੀ ਦੇ ਨਾਲ ਜਿਹੜਾ ਤੁਹਾਡੇ ਹਲਕੇ ਦੇ ਵਿੱਚੋਂ ਜ਼ਿਆਦਾ ਆ? ਕੀ ਜਿਹੜੇ ਮੌਜੂਦਾ ਵਿਧਾਇਕ ਹਰੀ ਸਿੰਘ ਜ਼ੀਰਾ ਉਹਨਾਂ ਦੇ ਨਾਲ ਆ ਜਾਂ ਹੋਰ ਜਿਹੜੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੇ ਨਾਲ ਜਿਹੜਾ ਵੱਡਾ ਮੁਕਾਬਲਾ? ਹਾਂਜੀ ਸਰ, ਤੁਸੀਂ ਬਹੁਤ ਵਧੀਆ ਸਵਾਲ ਕੀਤਾ, ਪਰ ਸਾਡਾ ਮੁਕਾਬਲਾ ਇਹਨਾਂ ਦੋਨਾਂ ਪਾਰਟੀਆਂ ਨਾਲ ਨਹੀਂ ਹੈ ਜੀ। ਸਾਡਾ ਮੁਕਾਬਲਾ ਸਿਸਟਮ ਦੇ ਖਿਲਾਫ ਆ, ਜੋ ਭ੍ਰਿਸ਼ਟਾਚਾਰ ਸਿਸਟਮ ਇਹਨਾਂ ਨੇ ਗਲਤ ਕੀਤਾ ਹੈ। ਸਾਡਾ ਮੁਕਾਬਲਾ ਸਿਸਟਮ ਦੇ ਖਿਲਾਫ ਹੈ ਜੀ। ਜੀ ਤੇ ਹੁਣ ਜਦੋਂ ਤੁਸੀਂ ਡੋਰ ਟੂ ਡੋਰ ਕੈਂਪੇਨ ਕਰਦੇ ਹੋ ਜਾਂ ਉੱਥੇ ਰੈਲੀਆਂ ਮੀਟਿੰਗਾਂ ਕਰਦੇ ਹੋ ਤੇ ਲੋਕ ਕਿੱਦਾਂ ਦਾ ਹੁੰਗਾਰਾ ਤੁਹਾਨੂੰ ਦੇ ਰਹੇ ਨੇ? ਕਿਉਂਕਿ ਜਦੋਂ ਅਕਸਰ ਕੋਈ ਵੀ ਅੱਜ ਕੱਲ੍ਹ ਜਦੋਂ ਇਹਨਾਂ ਦਿਨਾਂ ਦੇ ਵਿੱਚ ਵੋਟ ਮੰਗਣ ਜਾਂਦਾ, ਸਾਰੇ ਜਾਣੇ ਕਹਿ ਦਿੰਦੇ ਕੋਈ ਨਹੀਂ ਤੁਹਾਨੂੰ ਪਾਵਾਂਗੇ, ਚਾਹੇ ਉਹ ਕਿਸੇ ਵੀ ਪਾਰਟੀ ਦਾ ਆਵੇ। ਤੇ ਤੁਹਾਨੂੰ ਕੀ ਲੱਗਦਾ ਵੀ ਵਾਕਿਆ ਹੀ ਜਿਹੜੀ ਉਹ ਗੱਲਾਂ ਕਹਿੰਦੇ ਨੇ ਉਹ ਤੁਹਾਨੂੰ ਵੋਟਾਂ ਪੈ ਜਾਣਗੀਆਂ? ਹਾਂਜੀ ਸਰ, ਐਰਕੀ ਵੋਟਰ ਬਹੁਤ ਸਮਝ ਚੁੱਕਾ ਜੀ, ਬਹੁਤ ਸਿਆਣਾ ਜੀ ਵੋਟਰ। ਠੀਕ ਹੈ ਕਿ ਵੋਟਰ ਸਾਇਲੈਂਟ ਆ, ਹਾਂਜੀ ਸਭ ਨੂੰ ਕਹਿ ਦਿੰਦਾ ਕਿ, ਲੇਕਿਨ ਦਿੱਲੀ ਦੇ ਵਿੱਚ ਤੁਸੀਂ ਦੇਖ ਲਓ, ਪੂਰੀ ਦਿੱਲੀ ਦੇ ਵਿੱਚ BJP ਤੇ ਕਾਂਗਰਸ ਦੇ ਝੰਡੇ ਲੱਗੇ ਸੀ। ਜਿਹੜਾ ਰਿਜ਼ਲਟ ਆਇਆ ਉਹ ਲੋਕਾਂ ਦੇ ਸਾਹਮਣੇ ਆ ਜੀ। ਦਿੱਲੀ ਦੇ ਵਿੱਚ ਵੀ ਇਸੇ ਤਰ੍ਹਾਂ ਲੋਕ ਸਾਇਲੈਂਟ ਸੀ। ਜਿੰਨੇ ਵੀ ਸਾਇਲੈਂਟ ਵੋਟ ਆ ਉਹ ਸਾਰੀ ਆਮ ਆਦਮੀ ਪਾਰਟੀ ਦੀ ਹੈ ਜੀ। ਜੀ ਅਤੇ ਸਰੋਤਿਓ, ਆਪਣੇ ਨਾਲ ਇਸ ਟਾਈਮ ਜੁੜੇ ਹੋਏ ਨੇ ਗੁਰਪ੍ਰੀਤ ਸਿੰਘ ਗੋਰਾ, ਜੋ ਕਿ ਹਲਕਾ ਜ਼ੀਰਾ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਆ ਉਹ ਕੈਂਡੀਡੇਟ ਨੇ, ਉਹ ਐਲਾਨੇ ਗਏ ਨੇ। ਸੋ ਉਹਨਾਂ ਦੇ ਨਾਲ ਜਿਹੜੀ ਆਪਣੀ ਗੱਲਬਾਤ ਚੱਲ ਰਹੀ ਆ। ਜੋ ਤੁਹਾਡਾ ਵੀ ਜੇ ਕੋਈ ਸਵਾਲ ਹੋਵੇ ਇਹਨਾਂ ਨੂੰ ਤਾਂ ਤੁਸੀਂ ਜਿਹੜੇ ਸਰੋਤਿਓ ਹੁਣ ਕਾਲ ਕਰ ਸਕਦੇ ਹੋ 408 272 5200 4082725200 ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਇਹਨਾਂ ਨੂੰ ਜਿਹੜਾ ਸਵਾਲ ਆ ਉਹ ਤੁਸੀਂ ਪੁੱਛ ਸਕਦੇ ਹੋ। ਅਤੇ ਗੁਰਪ੍ਰੀਤ ਸਿੰਘ ਜੀ, ਆਪਣੇ ਨਾਲ ਜਿਹੜੇ ਕਾਲਰ ਜੁੜੇ ਨੇ ਕੁਲਦੀਪ ਸਿੰਘ ਜੀ, ਉਹ ਸਵਾਲ ਪੁੱਛਣਾ ਚਾਹੁੰਦੇ ਨੇ। ਕੁਲਦੀਪ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਆ ਜੀ, ਇਹਨਾਂ ਨੇ ਜਿਹੜਾ ਪਿੰਡਾਂ ਦੇ ਵਿੱਚ ਗ੍ਰਾਂਟਾਂ ਦਿੰਦੇ ਆ, MLA ਵੀ ਹਿੱਸਾ ਰੱਖ ਲੈਂਦਾ, ਸਾਰੇ ਰੱਖ ਲੈਂਦੇ, ਇਹ ਆਉਣ ਵਾਲੇ ਸਮੇਂ 'ਚ ਕੀ ਕਰਨਗੇ? ਉਹਦੇ ਲਈ ਇਹਨਾਂ ਨੇ ਕਿੱਦਾਂ ਉਹ ਗ੍ਰਾਂਟ ਪਿੰਡਾਂ 'ਚ ਜਾਊਗੀ ਜਿਹੜੀ ਕਿ ਸਾਰੀ ਪਿੱਛੇ ਪਿੱਛੇ ਖਾਧੀ ਜਾਂਦੀ, ਪਿੰਡਾਂ 'ਚ ਲੱਗਦਾ ਹੀ ਕੁਛ ਨਹੀਂ, ਉਹਦੇ ਲਈ ਇਹ ਕੀ ਕਰਨਗੇ? ਥੈਂਕ ਯੂ ਕੁਲਦੀਪ ਜੀ। ਜੀ ਹਾਂਜੀ ਹਾਂਜੀ ਸਰ ਜੀ, ਬਹੁਤ ਵਧੀਆ ਸਵਾਲ ਪੁੱਛਿਆ ਸਰਦਾਰ ਕੁਲਦੀਪ ਸਿੰਘ ਜੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਜਿਹੜੀ ਪਿੰਡ ਦੇ ਵਿੱਚ ਗ੍ਰਾਂਟ ਜਿਹੜੀ ਸਰਪੰਚ ਨੂੰ ਨਹੀਂ ਆਏਗੀ, ਪਿੰਡ ਦੇ ਵਿੱਚ ਕਮੇਟੀ ਬਣੇਗੀ, ਉੱਥੋਂ ਕੋਈ ਵੀ ਸਕੀਮ ਬਣ ਕੇ ਨਹੀਂ ਆਊਗੀ। ਚੰਡੀਗੜ੍ਹ ਬੈਠ ਕੇ ਜਾਂ ਦਿੱਲੀ ਬੈਠ ਕੇ ਕੋਈ ਵੀ ਸਕੀਮ ਨਹੀਂ ਬਣੂਗੀ। ਜਿਹੜੀ ਵੀ ਪਾਲਿਸੀ ਬਣੂਗੀ ਉਹ ਪਿੰਡ ਦੇ ਵਿੱਚ ਜਿਹੜੀ ਕਮੇਟੀ ਆ 12 ਮੈਂਬਰੀ ਜਾਂ 15 ਮੈਂਬਰੀ, ਉਹ ਕਮੇਟੀ ਡਿਸਾਈਡ ਕਰੂਗੀ ਕਿ ਪੈਸਾ ਕਿੱਥੇ ਲਾਉਣਾ। ਜਿਹੜੀ ਗ੍ਰਾਂਟ ਆਊਗੀ ਸਿੱਧੀ ਡਾਇਰੈਕਟ ਪਿੰਡ ਨੂੰ ਆਊਗੀ ਜੀ ਜੀ ਜੀ। ਤੇ ਅਗਲੇ ਆਪਣੇ ਕਾਲਰ ਜੁੜੇ ਨੇ ਜੀ, ਹਰਭਜਨ ਸਿੰਘ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ ਹਰਭਜਨ ਜੀ? ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਆ ਜੀ ਵੀ ਜਿਸ ਤਰ੍ਹਾਂ ਕਿ ਆਪਣੀ ਪੰਜਾਬ ਪੁਲਿਸ ਹੈ, ਲੋਕਾਂ ਦੇ ਨਾਲ ਵਧੀਕੀਆਂ ਕਰਦੀ ਹੈ, ਨਜਾਇਜ਼ ਪਰਚੇ ਦਰਜ ਕਰਦੀ ਆ, ਬਗੈਰ ਗ੍ਰਿਫਤਾਰੀ ਵਾਰੰਟ ਤੋਂ ਜਾ ਕੇ ਮੁੰਡਾ ਨੂੰ ਫੜ ਕੇ ਲੈ ਜਾਂਦੇ, ਘਰਦਿਆਂ ਨੂੰ ਪਤਾ ਨਹੀਂ ਲੱਗਦਾ ਕਿੱਥੇ ਜਾਂਦਾ। ਤੇ ਮੇਰਾ ਪੁਆਇੰਟ ਇਹ ਆ ਵੀ ਕੀ ਇਹ ਕੋਈ ਵੱਖਰਾ ਸੈੱਲ ਬਣਾਉਣਗੇ ਕਿ ਪੁਲਿਸ ਜ਼ਿਆਦਤੀਆਂ ਕਰਦੀ, ਉਹਨਾਂ ਦੇ ਖਿਲਾਫ ਦੀ ਸ਼ਿਕਾਇਤ ਦਰਜ ਕਰਾਈ ਜਾਵੇ? ਧੰਨਵਾਦ ਜੀ। ਧੰਨਵਾਦ ਜੀ। ਹਾਂਜੀ ਹਾਂਜੀ ਬਿਲਕੁਲ ਹੋਊਗਾ ਜੀ। ਜਦੋਂ ਕਿਸੇ ਨਾਲ ਦਾ ਸਵਾਲ ਇੱਕ ਹੋਰ ਵੀਰ ਨੇ ਪੁੱਛਿਆ ਸੀ ਪਹਿਲਾਂ, ਉਹ ਕਹਿੰਦੇ ਸੀ ਕਿ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਸਿਸਟਮ ਬਦਲਿਆ ਜਾਊਗਾ? ਉਹੀ SHO ਰਹਿਣਗੇ, ਉਹੀ SSP ਰਹਿਣਗੇ, ਉਹੀ DSP ਰਹਿਣਗੇ। ਮੈਂ ਥੋੜਾ ਜਿਹਾ ਦੱਸਣਾ ਚਾਹੁੰਦਾ ਇਹਦੇ ਬਾਰੇ ਜ਼ਰੂਰ। ਜਦੋਂ ਜਿਹੜੇ ਸਾਡੇ ਜਰਨੈਲ ਨੇ ਇਸ ਟਾਈਮ ਅਕਾਲੀ ਦਲ ਦੇ ਜਾਂ ਕਾਂਗਰਸ ਦੇ, ਉਹ ਆਪ ਭ੍ਰਿਸ਼ਟਾਚਾਰ ਨਾਲ ਭਰੇ ਹੋਏ ਨੇ। ਜਿਹੜੀ ਸਾਡੀ ਆਮ ਆਦਮੀ ਪਾਰਟੀ ਜਰਨੈਲ ਆ ਅਰਵਿੰਦ ਕੇਜਰੀਵਾਲ, ਉਹ ਆਪਣੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਵੀ ਨਹੀਂ ਬਖਸ਼ਦਾ। ਸਾਡੀ ਪਾਰਟੀ ਦਾ ਜਰਨੈਲ ਬਹੁਤ ਵਧੀਆ ਜੀ। ਇਸ ਤਰ੍ਹਾਂ ਦਾ ਇਹ ਅਫਸਰ ਇਹੀ ਹੋਣਗੇ। ਆਮ ਆਦਮੀ ਪਾਰਟੀ ਸਰਕਾਰ ਬਣਨ ਸਾਰ ਹੀ MLA ਦਾ ਸਿਰਫ ਕੰਮ ਇੰਨਾ ਹੋਊਗਾ, ਕੋਈ ਅਫਸਰ ਪੈਸੇ ਤਾਂ ਨਹੀਂ ਲੈ ਰਿਹਾ ਜੀ। ਇਹ ਨਹੀਂ ਹੋਊਗਾ ਕਿ ਥਾਣੇ ਵੀ ਠੇਕੇ ਦੇ ਦਿੱਤੇ ਇਹਨਾਂ ਨੇ, ਬਿਜਲੀ ਬੋਰਡ ਠੇਕੇ ਦੇ ਦੇਤਾ, ਉਹਨਾਂ ਨਾਲ ਮਹੀਨੇ ਬੰਨ ਲਏ। ਇਹੋ ਜਿਹਾ ਆਮ ਆਦਮੀ ਪਾਰਟੀ ਸਰਕਾਰ ਆਉਣ ਤੇ ਕੋਈ ਕੰਮ ਨਹੀਂ ਹੋਊਗਾ ਜੀ। ਪੂਰਾ ਕੰਮ ਪਾਰਦਰਸ਼ੀ ਹੋਊਗਾ ਜੀ। ਜੀ ਜੀ। ਸੋ ਬਿਲਕੁਲ ਜੀ। ਇਹ ਵੈਸੇ ਦੇਖੋ ਸਾਰੀਆਂ ਹੀ ਪਾਰਟੀਆਂ ਇੱਦਾਂ ਦੀਆਂ ਜਿਹੜੀਆਂ ਗੱਲਾਂ ਆ ਉਹ ਬਿਲਕੁਲ ਕਰਦੀਆਂ ਨੇ ਵੀ ਅਸੀਂ ਇੱਦਾਂ ਵੀ ਕਰਾਂਗੇ, ਉੱਦਾਂ ਵੀ ਕਰਾਂਗੇ। ਬਾਕੀ 4 ਫਰਵਰੀ ਨੂੰ ਲੋਕਾਂ ਨੇ EVM ਮਸ਼ੀਨਾਂ ਦੇ ਵਿੱਚ ਜਿਹੜੀ ਹੈ ਤੁਹਾਡੇ ਸਾਰਿਆਂ ਦਾ ਭਵਿੱਖ ਜਿਹੜਾ ਉਹ ਕੈਦ ਕਰ ਦੇਣਾ, ਅਤੇ 11 ਤਰੀਕ ਨੂੰ ਮਾਰਚ ਨੂੰ ਉਹ ਖੋਲ੍ਹਣਾ ਆ। ਸੋ ਦੇਖਦੇ ਹਾਂ ਜੀ ਕੀ ਬਣਦਾ ਆ। ਅਤੇ ਇਸ ਉੱਤੇ ਪ੍ਰੋਗਰਾਮ ਚੱਲ ਰਿਹਾ ਪੰਜਾਬ ਚੋਣ ਦੰਗਲ, ਅਤੇ ਜੇ ਤੁਸੀਂ ਵੀ ਇਹਨਾਂ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਹਲਕਾ ਜ਼ੀਰਾ ਦੇ ਜਿਹੜੇ ਉਮੀਦਵਾਰ ਇਸ ਟਾਈਮ ਆਪਣੇ ਨਾਲ ਗੁਰਪ੍ਰੀਤ ਸਿੰਘ ਜੀ ਜਿਹੜੇ ਉਹ ਜੁੜੇ ਹੋਏ ਨੇ। ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਜਿਹੜੇ ਸਪਾਂਸਰ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਮਾਸਟਰ ਨਿਰਮਲ ਸਿੰਘ ਲਾਲੀ ਯੂਬਾ ਸਿਟੀ ਕੈਲੀਫੋਰਨੀਆ, ਸੁਖਪ੍ਰੀਤ ਕੌਰ ਪੁਰੇਵਾਲ ਜੀ ਸੈਕਰਾਮੈਂਟੋ ਤੋਂ, ਬਲਵੰਤ ਸਿੰਘ ਲੱਛਰ ਮੰਟੀਕਾ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਬੂਟਾ ਸਿੰਘ ਗਰੇਵਾਲ ਜੀ ਟਸਟਨ LA ਤੋਂ, ਅਤੇ ਇਕਬਾਲ ਸਿੰਘ ਜੀ ਬੈਲ ਫਲਾਵਰ ਤੋਂ। ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਆਓ ਆਪਣੇ ਜਿਹੜੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਜੁੜੇ ਨੇ ਆਪਣੇ ਨਾਲ ਇੰਦਰਜੀਤ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਵੀਰ ਜੀ। ਗੋਰਾ ਸਿੰਘ ਜੀ, ਇੰਦਰਜੀਤ ਭਾਊ ਬੋਲਦਾ ਵੀਰੇ। ਮੈਂ ਮੋਕੂ ਏਰੀਏ ਦਾ ਹੀ। ਮੈਂ ਤੁਹਾਡੇ ਬਾਰੇ ਕਾਫੀ ਸੁਣਿਆ, ਤੁਸੀਂ ਬੜੀ ਹਾਰਡ ਵਰਕ ਕਰ ਰਹੇ ਆ, ਅਤੇ ਥੋੜ੍ਹਾ ਵੀਰੇ ਖੁੱਲ੍ਹ ਕੇ ਖੇਡੋ। ਮਤਲਬ ਤੁਸੀਂ ਬੜਾ ਵਧੀਆ ਕੰਮ ਕਰ ਰਹੇ ਆ। ਮੈਂ ਵੀ ਜ਼ੋਰ ਲਾ ਰਿਹਾ ਜਿੰਨੇ ਕੁ ਜੋਗੇ ਹੈਗੇ ਤੁਹਾਡੇ ਨਾਲ ਜਿਹੜੇ ਮੁੰਡੇ ਕੰਮ ਕਰਦੇ ਆ, ਅਤੇ ਉਹਨਾਂ ਨਾਲ ਮੇਰੀ ਟੱਚ ਬੇਸ ਰਹਿੰਦਾ ਵਾ, ਅਤੇ ਵਧੀਆ ਪੋਜੀਸ਼ਨ ਆ ਤੁਹਾਡੀ। ਲੋਕੀ ਚੁੱਪ ਆ ਕਿਉਂਕਿ ਇਹ ਗੁੰਡਾਗਰਦੀ ਬਹੁਤ ਕਰਨ ਡਿਆ ਅਕਾਲੀ ਕਾਂਗਰਸੀ, ਆਪ ਤੁਹਾਨੂੰ ਪਤਾ ਹੀ ਆ ਜੀ। ਤੇ ਹੌਸਲੇ ਬੁਲੰਦ ਰੱਖੋ ਵੀਰੇ, ਤੁਹਾਡੇ ਨਾਲ ਆ, ਤੇ ਮਹਾਰਾਜ ਕਰੂਗਾ, ਤੁਹਾਡੀ ਸਰਕਾਰ ਜ਼ਰੂਰ ਆਊਗੀ। ਹਾਂਜੀ ਓਕੇ ਵੀਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਜੀ ਅਗਲੇ ਕਾਲਰ ਆਪਣੇ ਨੇ ਬੂਟਾ ਸਿੰਘ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਕਰਮਵੀਰ ਜੀ ਤੇ ਗੁਰਵਿੰਦਰ ਸਿੰਘ ਜੀ, ਗੁਰਪ੍ਰੀਤ ਸਿੰਘ ਜੀ। ਜੀ ਹਾਂਜੀ ਗੁਰਪ੍ਰੀਤ ਸਿੰਘ ਜੀ, ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਾਂਜੀ, ਰਾਤ ਹੀ ਤੁਹਾਡੇ ਬਾਰੇ ਸੁਣਿਆ ਸੀਗਾ ਵੀ ਤੁਹਾਡੀ ਜਿਹੜੀ ਆਮ ਮੁਕਾਬਲਾ ਨਾ ਕਾਂਗਰਸ ਪਾਰਟੀ ਦਾ ਜਿਹੜਾ ਇੰਦਰਜੀਤ ਸਿੰਘ ਜੀ ਦਾ ਫਰਕ ਆ ਉਹਨਾਂ ਨਾਲ ਆ, ਤੇ ਹਾਂਜੀ ਹੋਰ ਤਾਂ ਨਹੀਂ ਗਾ। ਤੇ ਬਾਕੀ ਮੈਂ ਤਾਂ ਇਹ ਕਹਿੰਦਾ ਵੀ ਜਿਹੜੇ ਇੰਦਰ ਸਿੰਘ ਜੀਰਾ ਜੀ, ਉਹਨੇ ਫਰੀਦਕੋਟ ਜਾ ਕੇ ਵੇਖੋ, ਉਹ ਜਿਹੜੇ ਫੈਮਿਲੀ ਦੇ 6 ਮੈਂਬਰ ਮਰ ਗਏ ਸੀਗੇ,
ਉਹਨਾਂ ਦੇ ਉਲਟ ਜ਼ੋਰ ਲਾ ਕੇ ਉਹਨਾਂ ਨੂੰ ਸਜ਼ਾ ਦਿਵਾਉਣ ਦੀ ਬਜਾਏ ਉਹਨਾਂ ਦੀ ਮਦਦ ਕੀਤੀ ਅਕਾਲੀ ਲੀਡਰਾਂ ਦੀ ਤੇ ਕਾਂਗਰਸੀਆਂ ਦੀ ਉਹਨੇ ਜਾ ਕੇ। ਤੇ ਇਹੋ ਜਿਹੇ ਕੰਮ ਨਾ ਕਰੋ ਮੇਰਾ ਵੀਰ, ਤੇ ਮਿਹਨਤ ਕਰੋ ਤੇ ਕੋਈ ਗੱਲ ਨਹੀਂ, ਪ੍ਰਮਾਤਮਾ ਤਰੱਕੀਆਂ ਬਖਸ਼ੂ, ਸਾਰਾ ਕੁਝ ਤੁਹਾਡੇ ਨਾਲ ਆ ਤੇ ਲੋਕੀ ਚਾਹੁੰਦੇ ਆ। ਤੇ ਸਾਨੂੰ ਵੀ ਇਹ ਪੜ੍ਹੇ ਲਿਖੇ ਨੌਜਵਾਨਾਂ ਦੀ ਲੋੜ ਆ। ਇਹ ਨਹੀਂ ਅੱਗੇ ਵਾਂਗੂ ਵੀ ਗੂਠਾ ਛਾਪ ਬਾਬੇ ਜਿਹੜੇ ਆ ਤੇ ਜੇ ਉਹਨਾਂ ਨੂੰ ਕੋਈ ਪੱਤਰਕਾਰ ਜਾਂ ਕੋਈ ਸਵਾਲ ਜਵਾਬ ਪੁੱਛਦਾ ਉਹ ਜਾਂ ਭਾਜਾ ਮੁੰਡਿਆ ਜਾਂ ਭਾਜਾ ਕੁੜੀਏ ਜੇ ਅਸੀਂ, ਸਾਨੂੰ ਇਹ ਚੀਜ਼ ਦੀ ਖੁਸ਼ੀ ਹੈ, ਮਿਹਨਤ ਕਰੋ। ਓਕੇ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਹਾਂਜੀ, ਬਹੁਤ ਵਧੀਆ ਜੀ। ਅਤੇ ਆਪਣੇ ਅਗਲੇ ਜਿਹੜੇ ਕਾਲਰ ਆ ਜੁੜੇ ਨੇ ਜੀ ਭਾਗ ਸਿੰਘ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਭਾਗ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਪੁੱਛਣਾ ਚਾਹੁੰਦੇ ਹੋ ਜੀ? ਗੁਰਪ੍ਰੀਤ ਸਿੰਘ ਜੀ, ਮੈਂ ਤੁਹਾਡੇ ਇਲਾਕੇ ਦਾ। ਹਾਂਜੀ ਹਾਂਜੀ ਸਰ। ਤੁਹਾਡੇ ਫਾਦਰ ਸਾਹਿਬ ਦਾ ਕੀ ਨਾਂ ਜੀ? ਸਰਦਾਰ ਹਰਜੈਬ ਸਿੰਘ ਜੀ। ਅਜੈਬ ਸਿੰਘ ਜੀ। ਜੀ ਤੇ ਤੁਹਾਡੀ ਮੈਂ ਪੁੱਛਣਾ ਚਾਹੁੰਦਾ, ਤੁਸੀਂ 50 ਸਾਲ ਦੇ ਹੋਵੋਗੇ? ਨਹੀਂ, ਬਹੁਤ ਯੰਗ ਨੇ ਜੀ, ਅਜੇ 37 ਸਾਲਾਂ ਦੇ ਆ। ਕਿੰਨੇ ਸਾਲਾਂ ਦੇ? 81 ਦਾ ਬਸ ਹੈ ਜੀ। 87 ਕਹਿੰਦੇ, 37 ਸਾਲ ਦੇ, 37 ਸਾਲ। ਹਾਂਜੀ, ਮੈਂ ਇਹਨਾਂ ਨੂੰ ਇਹੀ ਬੇਨਤੀ ਕਰਦਾ ਵੀ ਤੁਸੀਂ ਹੋਰ ਕਿਸੇ ਦੀ ਵਿਰੋਧਤਾ ਕਰਨ ਦੀ ਲੋੜ ਨਹੀਂ। ਆਪਦੀ ਡਿਵੈਲਪਮੈਂਟ, ਕਿਸਾਨੀ ਬਾਰੇ ਤੇ ਹੈਲਥ ਬਾਰੇ ਪ੍ਰਚਾਰ ਕਰੋ। ਆਪਾਂ ਕਿਸੇ ਦੀ ਵਿਰੋਧਤਾ ਕਰਕੇ ਕੀ ਲੈਣਾ, ਆਪਾਂ ਤਾਂ ਆਪਦੇ ਗੁਣ ਦੱਸੀਏ ਵੀ ਅਸੀਂ ਆਹ ਕਰਾਂਗੇ। ਤੇ ਬਹੁਤ ਵਧੀਆ ਗੱਲ ਕੀਤੀ ਅੰਕਲ ਜੀ। ਅਵਤਾਰ ਸਿੰਘ ਕੰਗ ਤੇ ਤੁਹਾਡੀ ਮਦਦ ਕਰ ਰਿਹਾ ਕਿ ਨਹੀਂ ਬੇਟੇ? ਹਾਂਜੀ ਹਾਂਜੀ, ਕਰ ਰਿਹਾ ਜੀ, ਕਰ ਰਿਹਾ। ਪੂਰੀ ਟੀਮ ਸਾਡੇ ਨਾਲ ਆ ਜੀ ਸਾਰੀ। ਹਾਂ, ਉਹ ਆਉਂਦਾ ਹੁੰਦਾ ਰੋਜ਼? ਹਾਂਜੀ ਹਾਂਜੀ, ਕੱਲ ਨਾਲ ਹੀ ਸੀ। ਕੱਲ ਨੋਮੀਨੇਸ਼ਨ ਕੀਤੀ ਸੀ, ਕੱਲ ਸਾਡੇ ਨਾਲ ਹੀ ਸੀ ਜੀ। ਤੇ ਭਾਗ ਸਿੰਘ ਜੀ, ਜਦੋਂ ਜਿਹੜੇ ਕੋਈ ਪਰਸਨਲ ਸਵਾਲ ਆ ਜ਼ਰੂਰ ਤੁਸੀਂ ਬਾਅਦ ਦੇ ਵਿੱਚ ਜਿਹੜੇ ਇਹਨਾਂ ਦੇ ਨਾਲ ਸਿੱਧੇ ਕਰ ਲਿਓ, ਤੇ ਜ਼ਰੂਰ ਕੋਸ਼ਿਸ਼ ਕਰਿਓ ਵੀ ਜਿਹੜੇ ਕੋਈ ਸਵਾਲ ਆ ਜਿਹੜੇ ਆ ਉਹ ਜ਼ਰੂਰ ਇਹਨਾਂ ਨੂੰ ਤੁਸੀਂ ਪੁੱਛੋ ਵੀ ਤੁਸੀਂ ਜੇ ਉਸ ਹਲਕੇ ਦੇ ਹੋ, ਤੁਸੀਂ ਕੀ ਚਾਹੁੰਦੇ ਹੋ ਵੀ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਤੁਹਾਨੂੰ ਲੱਗਦਾ ਵੀ ਚੱਲ ਰਹੀਆਂ, ਇਹ ਕਿਸ ਤਰੀਕੇ ਦੇ ਨਾਲ ਜੇ ਨਿਪਟਾਰਾ ਕਰ ਸਕਦੇ ਨੇ, ਜਾਂ ਜਿਹੜਾ ਵੀ ਕੋਈ ਸਵਾਲ ਆ ਤੁਸੀਂ ਜ਼ਰੂਰ ਇਹਨਾਂ ਨੂੰ ਪੁੱਛੋ। ਬੂਟਾ ਸਿੰਘ ਗਰੇਵਾਲ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਤਾਂ ਇਹ ਸਵਾਲ ਸੀਗਾ ਵੀ ਜਦੋਂ ਅਸੀਂ ਪੁੱਛਦੇ ਹਾਂ ਉੱਥੇ ਲੋਕਾਂ ਨੂੰ, ਕਈਆਂ ਨੂੰ ਉਹ ਕਹਿੰਦੇ ਵੀ ਉਹ ਪੁਰਾਣੇ ਰੱਜੇ ਹੋਏ ਨੇ, ਕਹਿੰਦਾ ਵੀ ਇਹ ਨਵੇਂ ਨੇ, ਹੁਣ ਇਹ ਫੇਰ ਆਪਦੇ ਘਰ ਭਰਨਗੇ, ਕਹਿੰਦੇ ਇਹਨੂੰ ਵਧੀਆ ਨਹੀਂ, ਕਹਿੰਦਾ ਉਹਨਾਂ ਨੂੰ ਪਾਓ। ਇਹਨਾਂ ਬਾਰੇ ਕੀ ਇਹਨਾਂ ਦਾ ਹੈਗਾ ਜੀ ਵਿਊ ਕੀ ਹੈ ਇਹਨਾਂ ਦਾ ਜੀ? ਤੇ ਦੂਜਾ ਮਤਲਬ ਜਿਹੜਾ ਹੁਣ ਕੋਈ ਵੀ MLA ਸਰਪੰਚ ਮਿਲਦਾ, ਉਹਨੂੰ ਖਰਚਾ ਤਾਂ ਬਹੁਤ ਕਰਨਾ ਪੈਂਦਾ ਵਾ, ਉਹ ਖਰਚੇ ਕਿੱਥੋਂ ਆਇਆ ਕਰਨਗੇ ਜੀ? ਖਰਚਾ ਹਰੇਕ ਬੰਦੇ ਨੂੰ, ਮਤਲਬ ਪਿੰਡ ਦਾ ਸਰਪੰਚ ਨਹੀਂ ਮਾਨ, ਦੇਖੋ ਤੁਸੀਂ ਮੇਰਾ, ਉਹ ਤੋਂ ਸਾਰਾ ਦਿਨ ਉਹਦੇ ਕੋਲ ਆਇਆ ਗਿਆ, ਹੋਰ ਅਫਸਰ ਵੀ ਆਉਣੇ, ਬੜੇ ਖਰਚੇ ਹੁੰਦੇ ਇਹਨਾਂ ਦੇ। ਜੇ ਤਾਂ MLA ਬਣ ਗਏ ਤੇ ਇਹਨਾਂ ਦੇ ਉਹ ਖਰਚੇ ਕਿੱਥੋਂ ਚੱਲਣਗੇ ਜੀ? ਮੇਰਾ ਸਵਾਲ ਇਹਨਾਂ ਕਾ ਜੀ। ਥੈਂਕ ਯੂ ਗਰੇਵਾਲ ਜੀ। ਜੀ ਗੁਰਪ੍ਰੀਤ ਜੀ। ਵੀਰ ਜੀ, ਆਮ ਆਦਮੀ ਪਾਰਟੀ ਲੋਕਾਂ ਦੇ ਪੈਸੇ ਨਾਲ ਇਲੈਕਸ਼ਨ ਲੜ ਰਹੀ ਹੈ ਜੀ, ਠੀਕ ਹੈ। ਸਭ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਕਿਹਾ ਸੀ ਸਾਡੇ ਸਾਰੇ ਵਲੰਟੀਅਰ ਬਿਠਾ ਕੇ ਕਿ ਜੋ ਵੀ ਖਰਚਾ ਆਏਗਾ ਕਿ ਉਹ ਸਾਰੇ ਵਲੰਟੀਅਰ ਖਰਚ ਕਰਨਗੇ, ਕਰ ਵੀ ਰਹੇ ਨੇ। 5-5 ਰੁਪਏ 10-10 ਰੁਪਏ ਇਕੱਠੇ ਕਰਕੇ ਇਲੈਕਸ਼ਨ ਲੜ ਰਹੇ ਜੀ। ਸਾਡੀ ਪਾਰਟੀ ਨਾ ਨਸ਼ਾ ਵੰਡੂਗੀ ਜੀ, ਨਾ ਕੋਈ ਪੈਸੇ ਦੇ ਕੇ ਵੋਟਾਂ ਲਊਗੀ ਜੀ। ਜੀ, ਸਾਡਾ ਮੇਨ ਮਕਸਦ ਇਹ ਹੈ ਜੀ। ਰਹੀ ਗੱਲ ਅਗਲੀ, ਅਸੀਂ ਬਿਲਕੁਲ ਵੀ ਸਾਰਾ ਕੁਝ ਲਿਖ ਕੇ ਦਿੱਤਾ ਹੋਇਆ ਜੀ, ਜੋ ਵੀ ਨੋਮੀਨੇਸ਼ਨ ਦੇ ਵਿੱਚ ਜਾਇਦਾਦ ਵਗੈਰਾ। ਅੱਜ ਤੋਂ ਬਾਅਦ ਮੇਰਾ ਕੋਈ ਇੱਕ ਵੀ ਮਰਲਾ ਜ਼ਮੀਨ ਜਾਂ ਮਰਲਾ ਕੋਈ ਲੈਣ ਦਾ ਮਕਸਦ ਨਹੀਂ ਹੋਊਗਾ ਜੀ। ਸਿਰਫ ਆਮ ਪਰਿਵਾਰ ਨੂੰ। ਹੈਲੋ, ਹਾਂਜੀ ਹਾਂਜੀ, ਸੁਣ ਰਹੇ ਹਾਂ ਜੀ ਤੁਹਾਡੀ ਗੱਲ। ਜੀ ਜੀ, ਹਾਂਜੀ 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 ਸਰ ਜੀ। ਸੋ ਉਹਨਾਂ ਦਾ ਜਿਹੜਾ ਕਿ ਵੀ ਸਵਾਲ ਸੀਗਾ ਵੀ ਜਿਹੜੇ ਲੋਕ ਕਈ ਇਹ ਵੀ ਕਹਿੰਦੇ ਯਾਰ ਜਿਹੜੇ ਨਵੇਂ ਆ ਇਹ ਦੁਬਾਰਾ ਜਿਹੜੇ ਆ ਉਹ ਲੁੱਟਣਗੇ, ਜਿਹੜੇ ਪਹਿਲੋਂ ਰੱਜੇ ਉਹਨਾਂ ਨੂੰ ਹੀ ਪਾ ਦਿਓ, ਘੱਟੋ ਘੱਟ ਸਾਨੂੰ ਜ਼ਿਆਦਾ ਤਾਂ ਨਹੀਂ ਲੁੱਟਣਗੇ। ਸਰ ਇਹ ਤਾਂ ਸਿਰਫ ਗੱਲ ਸੋਚ ਤੇ ਖੜੀ ਹੈ ਜੀ, ਠੀਕ ਹੈ। ਮੈਂ ਤਾਂ ਇਹ ਸਮਝੂਗਾ ਕਿ ਅੱਜ ਕੱਲ੍ਹ ਦੀ ਨੌਜਵਾਨੀ ਵਿੱਚ ਬਿਲਕੁਲ ਵੀ ਲਾਲਚ ਨਹੀਂ ਹੈਗਾ। ਆਮ ਆਦਮੀ ਪਾਰਟੀ ਦੇ ਵਿੱਚ ਜਿੰਨੇ ਵੀ ਬੰਦੇ ਲੱਗੇ ਹੋਏ ਨੇ ਸਾਰੇ ਜਨੂਨੀ ਬੰਦੇ ਲੱਗੇ ਨੇ। ਕਿਸੇ ਨੂੰ ਵੀ ਕਿਸੇ ਚੀਜ਼ ਦਾ ਕੋਈ ਲਾਲਚ ਨਹੀਂ, ਨਾ ਕੋਈ ਪੈਸੇ ਦਾ ਲਾਲਚ ਆ, ਨਾ ਕੋਈ ਚੇਅਰਮੈਨੀਆਂ ਦਾ ਲਾਲਚ ਚੱਲੇ ਨੇ, ਨਾ ਕੋਈ ਸਰਪੰਚੀਆਂ ਦਾ ਲਾਲਚ ਵਾਸਤੇ ਚੱਲੇ ਨੇ। ਸਿਰਫ ਇੱਕ ਸਿਸਟਮ ਨੂੰ ਬਦਲਣ ਲਈ ਇਹ ਸਾਰੇ ਯੂਥ ਦੇ ਨਾਲ ਚੱਲਿਆ ਹੋਇਆ ਜੀ। ਤੇ ਇਹਨਾਂ ਦੀ ਮੰਗ ਨਹੀਂ ਗਈ, ਇਹਨਾਂ ਦੀ ਜਾਇਦਾਦ ਤੇ ਆਮ ਆਦਮੀ ਪਾਰਟੀ ਸਰਕਾਰ ਬਣਾ ਕੇ ਰੱਖਣੀ ਜੀ। ਆਮ ਆਦਮੀ ਪਾਰਟੀ ਦੇ ਨਾਲ ਯੂਥ ਬਹੁਤ ਜ਼ਿਆਦਾ ਜੁੜਿਆ ਰਹਿੰਦਾ ਆ। ਸਾਰੇ ਜਾਣੇ ਜਦੋਂ ਵੀ ਕੋਈ ਵੀ ਆਉਂਦਾ ਉਹ ਕਹਿੰਦੇ ਆ ਯੂਥ ਦੀਆਂ ਕਿੰਨੀਆਂ ਕੁ ਵੋਟਾਂ ਬਣੀਆਂ ਹੋਈਆਂ ਨੇ? ਜਿੰਨੇ ਤੁਹਾਡੇ ਨਾਲ ਵਲੰਟੀਅਰਸ ਜਿਹੜੇ ਸ਼ਾਮਿਲ ਨੇ, ਕੀ ਉਹਨਾਂ ਸਾਰੀਆਂ ਦੀਆਂ ਵੋਟਾਂ ਬਣੀਆਂ ਵੀ ਹੋਈਆਂ ਨੇ? ਹਾਂਜੀ ਹਾਂਜੀ, ਤਕਰੀਬਨ ਸਾਰਿਆਂ ਦੀਆਂ ਬਣੀਆਂ ਹੋਈਆਂ ਜੀ। ਕੋਈ ਵੀ 18 ਸਾਲ ਤੋਂ ਮੇਰੇ ਖਿਆਲ ਘੱਟ ਉਮਰ ਵਾਲੇ ਬਹੁਤ ਘੱਟ ਹੋਣਗੇ ਜੀ। ਜੀ
ਜੀ ਤੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਟਵਾਣਾ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ? ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੈਂ ਪੁੱਛਣਾ ਚਾਹੁੰਦਾ ਜੀ, ਮਤਲਬ ਵੀ ਲੋਕ ਤਾਂ ਤਬਦੀਲੀ ਚਾਹੁੰਦੇ ਆ ਤੇ ਬਾਕੀ ਰਹਿ ਗਿਆ ਵੀ ਹੁਣ ਇਹ 4 MP ਆਪਣੇ ਬਾਹਰੋਂ, ਅਸੀਂ 4 MPਆਂ ਦੀ ਮਦਦ ਕਰਕੇ ਉਹਨਾਂ ਨੂੰ ਜਿਤਾਇਆ ਸੀ। ਇਹਨਾਂ ਦੇ 4 ਰਸਤੇ ਹੋ ਗਏ, 117 ਮਿਲ ਕੇ ਰਹਿਣਗੇ। ਵਧੀਆ ਸਵਾਲ ਜੀ, ਥੈਂਕ ਯੂ ਜੀ। ਬਿਲਕੁਲ ਠੀਕ ਹੈ ਜੀ ਇਹਨਾਂ ਦੀ ਗੱਲ ਜੀ। ਅਗਰ ਹੈਲੋ, ਹਾਂਜੀ ਹਾਂਜੀ, ਦੱਸੋ ਦੱਸੋ। ਹਾਂਜੀ ਹਾਂਜੀ ਸਰ ਉਹਨਾਂ ਨੂੰ ਜਿਸ ਤਰ੍ਹਾਂ ਦੂਸਰੀਆਂ ਪਾਰਟੀ ਨੂੰ ਪਤਾ ਲੱਗ ਗਿਆ ਕਿ ਪੰਜਾਬ ਨੇ 4 MP ਦਿੱਤੇ ਨੇ ਜੀ, ਵਿਰੋਧੀ ਪਾਰਟੀ ਨੂੰ ਪਤਾ ਲੱਗ ਗਿਆ ਕਿ ਹੁਣ ਇਸ ਤੋਂ ਬਾਅਦ ਵਿਧਾਨ ਸਭਾ ਦੇ ਇਲੈਕਸ਼ਨ ਆ ਰਹੇ ਨੇ, ਇਹ ਸਾਰੀਆਂ ਵਿਰੋਧੀਆਂ ਦੀ ਚਾਲਾਂ ਕਰਕੇ ਲਾਲਚ ਦੇ ਕੇ ਨਖੇੜੇ ਗਏ ਸਾਰੇ ਜੀ। ਹੁਣ ਜਿਹੜੇ ਵੀ ਬੰਦੇ ਲਏ ਨੇ ਆਮ ਆਦਮੀ ਪਾਰਟੀ ਨੇ, ਜਿਹੜੇ ਬੰਦੇ ਨੂੰ ਟਿਕਟਾਂ ਦਿੱਤੀਆਂ ਤਕਰੀਬਨ ਪੂਰੀ ਚੈੱਕਅਪ ਕਰਕੇ ਟਿਕਟਾਂ ਦਿੱਤੀਆਂ ਜੀ। ਕੋਈ ਵੀ ਬੰਦਾ ਸਾਡਾ ਪਾਸੇ ਨਹੀਂ ਜਾਊਗਾ ਆਮ ਆਦਮੀ ਪਾਰਟੀ ਤੋਂ, ਸਾਰੇ ਇਕੱਠੇ ਰਹਿਣਗੇ ਜੀ। ਮੰਨ ਲਓ ਜੇ ਇੱਦਾਂ ਕੁਛ ਹੁੰਦਾ ਵੀ ਤੁਹਾਡੇ ਜਿਹੜੇ ਕੁਛ ਵਿਧਾਇਕ ਆ ਉਹ ਟੁੱਟ ਕੇ ਕਿਸੇ ਹੋਰ ਪਾਰਟੀ ਦੇ ਵਿੱਚ ਜਾਂਦੇ, ਜਾਂ ਇੱਕ ਵੀ ਜਾਂ ਦੋ ਵੀ, ਤਾਂ ਉਸ ਦੇ ਉੱਤੇ ਕਿੱਦਾਂ ਦੀ ਕਾਰਵਾਈ ਦੀ ਜਿਹੜੀ ਆ ਪਹਿਲੋਂ ਗੱਲ ਹੋ ਰਹੀ ਹੈ ਤੁਹਾਡੀ ਪਾਰਟੀ ਦੇ ਵਿੱਚ? ਨਹੀਂ ਸਰ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਊਗੀ। ਅਗਰ ਕਿਸੇ ਤੇ ਕੋਈ ਦੋਸ਼ ਲੱਗਦਾ, ਕਿਸੇ ਵੀ ਕੈਂਡੀਡੇਟ ਤੇ ਕੋਈ ਦੋਸ਼ ਲੱਗਦਾ, ਉਹ ਪਾਰਟੀ ਬਰਦਾਸ਼ਤ ਨਹੀਂ ਕਰੂਗੀ, ਪਾਰਟੀ ਆਪਣੇ ਆਪ ਉਹਨੂੰ ਕੱਢ ਦੇਊਗੀ। ਜੀ ਅਗਲੇ ਕਾਲਰ ਰੁਪਿੰਦਰ ਸਿੰਘ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ? ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਫਰਜ਼ ਕਰੋ ਇਹਨਾਂ ਦੇ MLA ਜਿੱਤ ਜਾਂਦੇ ਆ ਜੀ, ਤੇ ਸਰਕਾਰ ਨਹੀਂ ਬਣਦੀ ਕਿਸੇ ਦੀ ਵੀ, ਠੀਕ ਹੈ ਜੀ। ਜੇ ਇਹਨਾਂ ਦੇ MLA ਦੂਜੀ ਪਾਰਟੀ ਚਲ ਜਾਣ ਤੇ ਫਿਰ ਕੀ ਕਰਨਗੇ? ਇਹ ਜਾਣੇ ਵੀ ਹੈਗੇ ਆ ਇਹਨਾਂ ਦੇ। ਜੀ ਹਾਂਜੀ ਜੀ, ਠੀਕ ਹੈ ਜੀ। ਫੋਨ ਮੇਰਾ ਬੰਦ ਨਾ ਕਰਿਓ। ਸੁਣ, ਹਾਂਜੀ ਹਾਂਜੀ ਜੀ, ਗੁਰਪ੍ਰੀਤ ਜੀ ਦੱਸੋ ਜੀ। ਹਾਂਜੀ ਸਰ, ਜੀ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਪਹਿਲਾਂ ਪੂਰਨ ਸਰਕਾਰ ਨਹੀਂ ਬਣੀ ਸੀ, 28 MLA ਸੀਗੇ ਕੇਜਰੀਵਾਲ ਸਾਹਿਬ ਕੋਲੇ, ਉਹਨਾਂ ਕੋਲ ਪੂਰਨ ਸਰਕਾਰ ਸੀ, ਕੋਈ ਕੰਮ ਨਹੀਂ ਕਰਨ ਦਿੰਦੇ। ਉਹਨਾਂ ਨੇ ਤੁਹਾਡੇ ਸਾਹਮਣੇ ਅਸਤੀਫਾ ਦੇ ਦਿੱਤਾ ਕਿ ਜਨਤਾ ਨੂੰ ਦੱਸ ਦਿੱਤਾ ਕਿ ਜਿੰਨਾ ਚਿਰ ਤੁਸੀਂ ਪੂਰਨ ਸਰਕਾਰ ਨਹੀਂ ਬਣਾਉਂਦੇ ਉਨੀ ਚਿਰ ਮੈਂ ਕੰਮ ਨਹੀਂ ਕਰ ਸਕਦਾ। ਪਰ ਇਸ ਵਾਰ ਬਹੁਤ ਚੇਂਜ ਆ ਜੀ। ਸਾਨੂੰ ਪੂਰੀ ਉਮੀਦ ਆ ਕਿ ਸਰਕਾਰ ਜਿਹੜੀ ਬਣੂਗੀ ਉਹ ਪੂਰੀ ਬਹੁਮਤ ਨਾਲ ਬਣੂਗੀ। ਜੋ ਸਰਵੇ ਆ ਰਹੇ ਨੇ ਉਹ ਤਕਰੀਬਨ 85 ਤੋਂ 90 ਸੀਟਾਂ ਦੇ ਆ ਰਹੇ ਨੇ ਜੀ। ਹਾਂਜੀ ਜੀ ਸੋ ਵੈਸੇ ਚਲੋ ਇੱਕ ਇਹ ਕਿਆਸਰਾਈਆਂ ਤਾਂ ਚਲੋ ਹੁੰਦੀਆਂ ਹੀ ਨੇ ਵੀ ਜੇ ਮੰਨ ਲਓ ਹੰਗ ਅਸੈਂਬਲੀ ਆਉਂਦੀ ਆ, ਜਿੱਥੇ ਤੁਸੀਂ ਜਦੋਂ ਹੁਣ ਤੁਸੀਂ ਦਿੱਲੀ ਦੀ ਗੱਲ ਕਰਦੇ ਹੋ, ਕਾਂਗਰਸ ਦਾ ਉੱਥੇ ਤੁਸੀਂ ਵਿਰੋਧ ਕਰਦੇ ਸੀ ਉਹ ਪਾਰਟੀ, ਬਾਅਦ 'ਚ ਉਹਦੇ ਨਾਲ ਮਿਲ ਕੇ ਬਾਹਰੋਂ ਜਿਹੜੀ ਉਹਨਾਂ ਦਾ ਸਮਰਥਨ ਲੈ ਕੇ ਤੁਸੀਂ ਸਰਕਾਰ ਵੀ ਬਣਾਈ, ਫਿਰ ਕਿਹਾ ਵੀ ਸਰਕਾਰ ਜਿਹੜੀ ਆ ਉਹ ਜਿਹੜੀ ਉੱਥੇ ਕੰਮ ਨਹੀਂ ਹੋਣ ਦਿੱਤਾ ਜਾਂਦਾ, ਇੱਦਾਂ ਹੋ ਰਿਹਾ ਆ। ਜੇ ਇੱਥੇ ਇੱਦਾਂ ਦੀ ਨੌਬਤ ਆਉਂਦੀ ਆ, ਕੀ ਆਮ ਆਦਮੀ ਪਾਰਟੀ ਨੇ ਕੋਈ ਇੱਦਾਂ ਦਾ ਪਲਾਨ ਬਣਾਇਆ ਆ ਵੀ ਕਿਸੇ ਪਾਰਟੀ ਦੇ ਨਾਲ ਮਿਲ ਕੇ ਸਰਕਾਰ ਜਿਹੜੀ ਉਹ ਬਣਾਈ ਜਾਵੇਗੀ, ਜਾਂ ਜਿਹੜੀ ਆ ਹੋ ਸਕਦਾ ਹੈ ਵੀ ਜੇ ਤਿੰਨਾਂ ਨੂੰ ਕੁਛ ਇੰਨੀਆਂ ਸੀਟਾਂ ਆਈਆਂ ਵੀ ਉਹ ਦੋਨੋਂ ਪਾਰਟੀਆਂ ਮਿਲ ਕੇ ਬਣਾ ਲੈਣ? ਕੀ ਇਹੋ ਜਿਹੀ ਸਥਿਤੀ ਦੇ ਵਿੱਚ ਕਿੱਦਾਂ ਦਾ ਪਲਾਨ ਹੈਗਾ ਆਮ ਆਦਮੀ ਪਾਰਟੀ ਦਾ? ਸਰ ਪਹਿਲੀ ਗੱਲ ਤਾਂ ਇਹ ਵੀ ਅਸੀਂ ਆਮ ਲੋਕ ਆ ਜੀ, ਅਸੀਂ ਕਦੇ ਸੁਪਨੇ 'ਚ ਨਹੀਂ ਸੋਚਿਆ ਸੀ ਕਿ ਸਾਨੂੰ ਪਾਰਟੀ ਟਿਕਟਾਂ ਦੇਵੇਗੀ। ਅਸੀਂ ਸਿਰਫ ਇੱਕ ਸਿਸਟਮ ਬਦਲਣ ਵਾਸਤੇ ਚੱਲੇ ਸੀਗੇ। ਸਾਨੂੰ ਬਿਲਕੁਲ ਨਹੀਂ ਪਤਾ ਲੱਗਾ 2-2.5 ਸਾਲ ਕਿਸ ਤਰ੍ਹਾਂ ਲੰਘ ਗਏ ਪਾਰਟੀ ਦੇ ਵਿੱਚ ਕੰਮ ਕਰਦਿਆਂ। ਜੇ ਐਡਾ ਵੱਡਾ ਤੁਸੀਂ ਸਵਾਲ ਕੀਤਾ, ਇਹ ਪਾਰਟੀ ਹਾਈ ਕਮਾਂਡ ਜੋ ਵੀ ਫੈਸਲਾ ਕਰੂਗੀ ਉਹਨਾਂ ਤੇ ਡਿਪੈਂਡ ਹੈ ਜੀ। ਜੀ ਅਗਲੇ ਕਾਲਰ ਜੁੜੇ ਨੇ ਆਪਣੇ ਨਾਲ ਇੰਦਰਜੀਤ ਸਿੰਘ ਜੀ। ਜੀ ਇਹਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਸ ਮੈਂ ਕੁਐਸਚਨ ਤਾਂ ਮੇਰਾ ਨਹੀਂ ਹੈ, ਕਿਉਂਕਿ ਕੇਜਰੀਵਾਲ ਸਾਹਿਬ ਦੇ ਮੂੰਹ ਨੂੰ ਪੈਣੀਆਂ ਵੋਟਾਂ ਦਾ, ਜਦੋਂ ਵੀ ਪੈਣੀਆਂ ਤੇ ਉਹਨਾਂ ਦੀ ਪਾਰਟੀ ਨੂੰ ਪੈਣੀਆਂ। ਤੇ ਭਾਜੀ ਹੁਣ ਥੋੜਾ ਜਿਹਾ ਸੰਕੋਚ ਕਰ ਰਹੇ ਬੋਲਣ ਲੱਗੇ, ਕੋਈ ਗੱਲਾਂ ਦਾ ਜਵਾਬ ਜਿਹੜੀਆਂ ਦੀ ਟੂ ਦ ਪੁਆਇੰਟ ਜਵਾਬ ਮਿਲਣਾ ਚਾਹੀਦਾ, ਕੜਕ ਦੇ ਨੇ ਉਵੇਂ ਜਵਾਬ ਨਹੀਂ ਮਿਲ ਰਿਹਾ। ਤੁਸੀਂ ਵੀ ਕੁਛ, ਮੈਂ ਜਿਹੜਾ ਸਵਾਲ ਮੈਂ ਕਰਨਾ ਸੀ ਤੁਸੀਂ ਕਰਤਾ ਰਹੇ ਤਾਂ ਵੀ ਜੇ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਆਉਂਦਾ ਤੇ ਤੁਸੀਂ ਕਿਸੇ ਪਾਰਟੀ ਨੂੰ ਸਮਰਥਨ ਦਿਓਗੇ ਜਾਂ ਕਿਸੇ ਕੋਲੋਂ ਲਓਗੇ? ਕੀ ਉਹਦਾ ਏਜੰਡਾ, ਤੁਹਾਡਾ ਕੀ ਪਲੈਨਿੰਗ ਹੈ? ਉਹ ਤੁਸੀਂ ਕੁਐਸਚਨ ਵੈਸੇ ਕਰਤਾ ਹੈਗਾ ਜੀ। ਬਾਕੀ ਜਿਹੜੇ ਸਵਾਲ ਜਿਹੜੇ ਇਹਨਾਂ ਨੇ ਮਤਲਬ ਉਹਦਾ ਜਵਾਬ ਹੈ, ਉਹ ਜਵਾਬ ਜਿਹੜੇ ਤਰੀਕੇ ਨਾਲ ਉਹਨਾਂ ਨੂੰ ਆਪਣੇ ਸੁਣਨ ਲਿਸਨਰ ਹੈ ਜਿੰਨੇ ਵੀ ਜਿਹੜੇ ਉਹ ਸੁਣ ਰਹੇ, ਉਹਨਾਂ ਨੂੰ ਇੱਕ ਉਹਦੇ ਅੰਦਰ ਜਜ਼ਬਾ ਪੈਦਾ ਨਹੀਂ ਹੋ ਰਿਹਾ। ਠੀਕ ਹੈ, ਆਮ ਆਦਮੀ ਪਾਰਟੀ ਵਧੀਆ ਕੰਮ ਕਰ ਰਹੀ ਹੈ, ਅਸੀਂ ਆਮ ਆਦਮੀ ਪਾਰਟੀ ਨਾਲ ਸਹਿਮਤ ਹੈ, ਉਹਦੇ ਨਾਲ ਅਸੀਂ ਵੋਟ ਵੀ ਉਹਨਾਂ ਨੂੰ ਹੀ ਪਾਉਣੀ ਆ, ਸਿੱਧੀ ਜੀ ਗੱਲ ਆ ਜੀ। ਜਿਵੇਂ ਭਾਜੀ ਹੁਣੇ ਥੋੜਾ ਕੌਨਫੀਡੈਂਸ ਲਿਓ ਭਾਜੀ, ਬਸ ਹੋ ਰਹੀ ਹੈ ਗੁਰਪ੍ਰੀਤ ਸਿੰਘ ਜੀ, ਬਸ ਇੰਨਾ ਹੀ ਕਹਿਣਾ। ਥੈਂਕ ਯੂ ਇੰਦਰਜੀਤ ਜੀ। ਜੀ
ਠੀਕ ਹੈ ਸਰ, ਠੀਕ ਹੈ ਜੀ। ਰਾਜ ਜੀ ਜੁੜੇ ਨੇ ਸਾਡੇ ਨਾਲ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਸਤਿ ਸ੍ਰੀ ਅਕਾਲ ਜੀ ਰਾਜਕਿਰਨ ਜੀ ਤੇ ਵੀਰ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਵਾਲ ਵੀਰ ਜੀ ਨੇ ਕਰ ਹੀ ਦਿੱਤਾ ਤੇ ਤੁਸੀਂ ਵੀ ਖੁਦ ਕਰ ਦਿੱਤਾ ਜਿਹੜਾ ਮੈਂ ਕਰਨਾ ਸੀ ਜੀ। ਨੰਬਰ 1, ਜਿਹੜੀਆਂ ਗੱਲਾਂ ਆਪਾਂ ਇਹਨਾਂ ਨੂੰ ਪੁੱਛਦੇ ਆ ਨਾ ਜੀ, ਮੈਂ ਇਹਨਾਂ ਦਾ ਜਵਾਬ ਦੇਣਾ ਤੁਹਾਡੇ ਵਾਸਤੇ, ਫਿਰ ਇਹਨਾਂ ਨੂੰ ਮੈਂ ਸਵਾਲ ਕਰਦਾ ਛੋਟਾ ਜਿਹਾ। ਜੀ ਜੀ। ਜਿਹੜਾ ਨੰਬਰ 1 ਆਪਾਂ ਇਹਨਾਂ ਨੂੰ ਸਵਾਲ ਪੁੱਛੀ ਜਾਂਦੇ ਹੋ, ਇਹ ਸਵਾਲ ਇਹਨਾਂ ਦੇ ਮੁੱਖ ਮੰਤਰੀ ਦੇ ਆ ਜੀ। ਮੁੱਖ ਮੰਤਰੀ ਇਹਨਾਂ ਨੇ ਐਲਾਨਿਆ ਨਹੀਂ, ਇਹ ਤਾਂ ਵਿਚਾਰੇ ਇੱਕ MLA ਆ। MLA ਆਪਦੇ ਇਲਾਕੇ ਦੇ ਬਿਆਨਬਾਜ਼ੀਆਂ ਸਵਾਲ ਨੂੰ ਜਵਾਬ ਦੇ ਸਕਦਾ, ਆਪਾਂ ਹੋਲ ਪੰਜਾਬ ਦੇ ਪੁੱਛੀ ਜਾਂਦੇ ਆ। ਹੋਲ ਪੰਜਾਬ ਦਾ ਇਹਨਾਂ ਦੇ ਖੁਦ ਨੂੰ ਨਹੀਂ ਪਤਾ ਹੈ ਕਿਸੇ ਨੂੰ ਵੀ ਕੀ ਹੋਣਾ। ਨੰਬਰ 1 ਵੀਰ ਜੀ, ਇਹ ਗੱਲ ਮੇਰੀ ਮੰਨਣਗੇ ਕਿ ਨਹੀਂ ਮੰਨਣਗੇ। ਦੂਜੀ ਗੱਲ, ਜਿਵੇਂ ਦਿੱਲੀ ਦੀ ਕੀਤੀ, ਦਿੱਲੀ ਦੇ ਵਿੱਚ ਮੋਹ ਮੰਤ ਇਹਨਾਂ ਨੂੰ ਮਿਲੀ ਨਹੀਂ, ਦੂਜੀ ਵਾਰੀ ਇਹ ਭੱਜ ਕੇ ਟੁੱਟ ਕੇ ਦੂਜੀ ਵਾਰੀ ਬਣਾਈ। ਹੁਣ ਇਸ ਵੇਲੇ ਫਿਰ ਇਹਨਾਂ ਦੇ ਬਸ ਕੁਛ ਨਹੀਂ ਹੈ ਦਿੱਲੀ 'ਚ। ਉੱਥੇ ਰਾਜਪਾਲ ਨੂੰ ਸਾਰੇ ਹੁਕਮ ਦਿੱਤੇ ਗਏ ਆ, ਮੁੱਖ ਮੰਤਰੀ ਦਾ ਸੀਟ ਹੀ ਛੱਡੀ ਬੈਠਾ ਵਿਚਾਰਾ ਕੇਜਰੀਵਾਲ, ਉਹ ਤਾਂ ਪੰਜਾਬ 'ਚ ਆ। ਹੁਣ ਪੰਜਾਬ ਦੇ ਥਾਂ ਤੇ ਗਾਹਾਂ ਗੋਆ ਜਾ ਰਿਹਾ, ਨਿੱਕੀ ਜਿਹੀ ਸਟੇਟ 'ਚ, ਵਿਚਾਲੇ ਯੂਪੀ ਛੱਡ ਦਿੱਤੀ ਹੈ। ਇਹ ਜਵਾਬ ਕੇਜਰੀਵਾਲ ਦੇ ਸਕਦਾ ਜਿਹੜੇ ਤੁਸੀਂ ਇਹਨਾਂ ਨੂੰ ਪੁੱਛਦੇ ਹੋ, ਪਰ ਇਹਨਾਂ ਦੇ ਹੱਕ ਦੇ ਵਿੱਚ ਇੱਕੋ ਹੀ ਗੱਲ ਜਾਂਦੀ ਹੈ ਵੀ ਹਾਂ ਜੀ ਅਸੀਂ ਕੇਜਰੀਵਾਲ ਨੂੰ ਵੋਟਾਂ ਪਵਾਉਂਦੇ ਹਾਂ। ਪਰ ਕੇਜਰੀਵਾਲ ਇਸ ਵੇਲੇ ਦੱਸੇ, ਜਾਂ ਇਹ ਬਾਈ ਦੱਸ ਦੇਵੇ ਵੀ ਜੇ ਕੇਜਰੀਵਾਲ ਮੁੱਖ ਮੰਤਰੀ ਬਣ ਕੇ ਦਿੱਲੀ ਛੱਡੀ ਬੈਠਾ ਹੈ, ਦਿੱਲੀ 'ਚ ਨਹੀਂ ਇਸ ਵੇਲੇ ਉਹਦੀ ਚੱਲਦੀ, ਤੇ ਪੰਜਾਬ ਵੀ ਕੱਲ ਨੂੰ ਮੂਹਰੇ ਉਹੀ ਕੁਛ ਹੈ, ਉਹ ਮੰਤ ਨਹੀਂ ਆਉਣੀ। ਇਹ ਕਹਿੰਦੇ ਇਹਨੂੰ ਵਿਚਾਰੇ ਨੂੰ ਪਤਾ ਨਹੀਂ ਹੁਣ ਵੀ ਕਿਹਦੇ ਨਾਲ ਲੜਾਂਗੇ ਅਸੀਂ, ਇਹਨਾਂ ਨੂੰ ਲੜਨਾ ਪੈਣਾ ਹੀ ਹੈ ਕਿਸੇ ਨਾ ਕਿਸੇ ਨੇ। ਤਿੰਨਾਂ 'ਚ ਤੁਹਾਨੂੰ ਪਤਾ ਡੰਡਾ ਖੜਕਦਾ। ਇਹ ਹੁਣ ਆਪਾਂ ਨੂੰ ਇੱਥੇ ਪਤਾ, ਪੰਜਾਬ 'ਚ ਵੀ ਪਤਾ ਵੀ ਇੱਕ ਬੰਦਾ ਉੱਥੇ ਪੂਰੀਆਂ ਸੀਟਾਂ ਐਤਕੀ ਨਹੀਂ ਲਿਜਾ ਸਕਦਾ। ਸੋ ਇਹ ਮੇਰੀਆਂ 2 ਗੱਲਾਂ ਦਾ ਜਵਾਬ ਦੇ ਦੇਣ ਵੀ ਇਹਨਾਂ ਨੂੰ ਪਤਾ ਇਸ ਗੱਲ ਦਾ, ਜਾਂ ਇਹ ਸਵਾਲ ਵਾਕਈ ਮੁੱਖ ਮੰਤਰੀ ਵਾਲੇ ਆ। ਤੇ ਮੁੱਖ ਮੰਤਰੀ ਇਹ ਕਹਿੰਦੇ ਅਸੀਂ ਐਲਾਨਣਾ ਨਹੀਂ, ਇਹ ਜਵਾਬ ਮੁੱਖ ਮੰਤਰੀ, ਜਿਵੇਂ ਹੁਣ ਲੋਕੀ ਸਵਾਲ ਕਰਦੇ ਕੈਪਟਨ ਨੂੰ, ਕੈਪਟਨ ਠੋਕ ਕੇ ਜਵਾਬ ਦਿੰਦਾ ਮੈਨੂੰ ਆਹ ਪਤਾ, ਮੈਂ ਕਰੂੰਗਾ ਕਹਿੰਦਾ ਉਹ। ਇਹ ਵਿਚਾਰੇ ਇਹ ਕਹਿ ਨਹੀਂ ਸਕਦੇ ਮੈਂ ਕਰੂੰਗਾ, ਕਿਉਂਕਿ ਤਾਂ ਇੱਥੇ MLA ਹੋਊਗਾ। ਜੀ ਜੀ ਜੀ, ਥੈਂਕ ਯੂ ਰਾਜ ਜੀ, ਮਿਹਰਬਾਨੀ ਜੀ। ਗੁਰਪ੍ਰੀਤ ਜੀ। ਹਾਂਜੀ ਹਾਂਜੀ ਸਰ। ਤੇ ਸਰੋਤਿਓ, ਜਿਹੜੇ ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਜਿਹੜੇ ਸਰੋਤੇ ਹੋਲ ਤੇ ਬਣੇ ਰਹੋ ਤੇ ਆਪਾਂ ਜਿਹੜੀ ਆਪਣੀ ਗੱਲਬਾਤ ਉਹ ਜਾਰੀ ਰੱਖਾਂਗੇ। ਤੇ ਗੁਰਪ੍ਰੀਤ ਜੀ, ਜਿੱਦਾਂ ਸਾਡੇ ਕਈ ਸਰੋਤੇ ਜਿਹੜੇ ਕਹਿ ਰਹੇ ਨੇ, ਉਹ ਜਵਾਬ ਜਿਹੜਾ ਜੀ ਕਿਤੇ ਨਾ ਕਿਤੇ ਉਹ ਚਾਹੁੰਦੇ ਨੇ ਵੀ ਤੁਸੀਂ ਕੁਛ ਨਾ ਕੁਛ ਉਹਨਾਂ ਨੂੰ ਜ਼ਰੂਰ ਜਵਾਬ ਦਿਓ, ਕਿਉਂਕਿ ਜੇ ਇਸ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਢਿੱਲਾਪਣ ਰਹਿੰਦਾ ਆ ਤਾਂ ਉੱਥੇ ਲੋਕਾਂ ਦਾ ਜਿਹੜਾ ਆ ਉਹ ਮਨੋਬਲ ਵੀ ਜਿਹੜਾ ਉਹ ਨਾਲ ਦੇ ਨਾਲ ਡਾਊਨ ਹੁੰਦਾ ਆ। ਸੋ ਇੱਕ ਆਪਾਂ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਸਰੋਤੇ ਵਾਪਸ ਆਉਂਦੇ ਆ ਤੇ ਗੱਲਬਾਤ ਜਿਹੜਾ ਇੱਦਾਂ ਜਾਰੀ ਰਹੂਗੀ। ਠੀਕ ਹੈ ਸਰ ਜੀ, ਠੀਕ ਹੈ। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਪੰਜਾਬ ਚੋਣ ਦੰਗਲ। ਅੱਜ ਆਪਣੀ ਜਿਹੜੀ ਗੱਲਬਾਤ ਕਰ ਰਹੇ ਹਾਂ ਗੁਰਪ੍ਰੀਤ ਸਿੰਘ ਗੋਰਾ ਹੁਣੀ, ਹਲਕਾ ਜ਼ੀਰਾ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਐਲਾਨੇ ਹੋਏ ਨੇ। ਤੇ ਗੁਰਪ੍ਰੀਤ ਜੀ, ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ ਜੀ। ਤੇ ਜੀ ਤੇ ਜੀ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਜਿਹੜੇ ਲਗਾਤਾਰ ਸਵਾਲ ਜਵਾਬ ਦਾ ਜਿਹੜਾ ਸਿਲਸਿਲਾ ਚੱਲ ਰਿਹਾ ਤੇ ਆਪਣੇ ਅਗਲੇ ਕਾਲਰ ਆ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ। ਗੁਰਜੰਟ ਸਿੰਘ ਜੀ ਜੁੜੇ ਨੇ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਕਹਿਣਾ ਚਾਹੁੰਦੇ ਹੋ ਜੀ? ਸਤਿ ਸ਼੍ਰੀ ਅਕਾਲ ਜੀ। ਭਾਜੀ, ਮੈਂ 3 ਕੁਐਸਚਨ ਪੁੱਛਣਾ ਚਾਹੁੰਦਾ ਭਾਜੀ ਉਹਨਾਂ ਨੂੰ। ਇੱਕ ਤਾਂ ਜਿਹੜੇ ਆਪਣੇ ਪੰਜਾਬ ਦੇ ਜਿਹੜੇ ਅਸਲ ਮੁੱਦੇ ਹੈਗੇ ਆ, ਇਹਦਾ ਜਿਹੜੇ ਆਪਾਂ ਗੱਲਾਂ ਕਰ ਰਹੇ ਇਹਦਾ ਸਦਾ ਹੀ ਚੱਲਣੇ ਨਾ। ਜਿਹੜੇ ਪੰਜਾਬ ਦੇ ਐਕਚੁਅਲ ਜਿਹੜੇ ਆਪਣੇ ਅਸਲ ਮੁੱਦੇ ਹੈਗੇ ਉਹ ਹੈਗੇ ਜਿੱਦਾਂ ਜਿਹੜੇ ਪ੍ਰਿਜ਼ਨਰਸ ਹੈਗੇ ਆ, ਜਿਹੜੇ ਮੁੰਡਿਆਂ ਨੇ ਜੇਲ੍ਹਾਂ ਜਿਹਨਾਂ ਦੀ ਸਜ਼ਾ ਖਤਮ ਹੋ ਗਈ ਬਟ ਸਟਿਲ ਉਹ ਜੇਲ੍ਹਾਂ ਵਿੱਚ ਵਿੱਚ ਹੈਗੇ ਆ ਜੀ, ਤੇ ਉਹਨਾਂ ਨੂੰ ਮਤਲਬ ਕਿ ਉਹਨਾਂ ਦੀ ਕੋਈ ਹੈਲਪ ਕੀਤੀ ਜਾਏਗੀ ਤੁਹਾਡੀ ਪਾਰਟੀ ਵੱਲੋਂ ਜਾਂ ਆਪਣੇ ਚੀਫ ਮਿਨਿਸਟਰ ਵੱਲੋਂ? ਦੂਜਾ ਸਵਾਲ, ਇੱਕ ਆਪਣੇ ਕੀ ਕਹਿੰਦੇ ਆ ਪੰਜਾਬ ਦੇ ਵਿੱਚ ਜਿੱਦਾਂ ਝੁੱਗੀਆਂ ਵਾਲੇ ਬਹੁਤ ਜ਼ਿਆਦਾ ਸਾਰੇ ਏਰੀਆ, ਮੈਂ ਸਾਰੇ ਪੰਜਾਬ ਮੈਂ ਗਿਆ ਸੀਗਾ ਪੰਜਾਬ ਦੇ ਵਿੱਚ, ਮੈਂ ਹਰੇਕ ਪਾਸੇ ਹਰੇਕ ਡਿਸਟ੍ਰਿਕਟ ਦੇਖਿਆ ਕਿ ਝੁੱਗੀਆਂ ਮੋਸਟਲੀ ਬਾਂਗਲਾਦੇਸ਼ੀ ਲੋਕ ਹੈਗੇ ਨਾ, ਕਿ ਇਹਨਾਂ ਬਾਰੇ ਕੁਝ ਕੀਤਾ ਜਾਏਗਾ, ਕੋਈ ਥਾਂ ਲੱਗੇਗੀ ਕਿ? ਤੀਜਾ, ਕੋਈ ਚਾਂਸਸ ਹੈਗੇ ਆ ਭਾਈ ਕਿ ਕੇਜਰੀਵਾਲ ਜਾਂ ਭਗਵੰਤ ਮਾਨ ਹੋਣੀ
ਆਪਣੇ ਰੇਡੀਓ ਦੇ ਉੱਪਰ ਆਉਣ। ਜੀ ਹਾਂਜੀ, ਥੈਂਕ ਯੂ ਜੀ, ਥੈਂਕ ਯੂ ਗੁਰਜੰਟ ਜੀ। ਹੈਲੋ ਜੀ ਜੀ ਗੁਰਪ੍ਰੀਤ ਜੀ। ਜਿਹੜੇ ਵੀਰ ਜੀ ਉਹਨਾਂ ਨੇ ਗੱਲ ਕੀਤੀ ਹੈ ਕਿ ਜਿਹੜੇ ਮੁੰਡੇ ਜੇਲ੍ਹਾਂ ਦੇ ਵਿੱਚ ਨੇ ਜੀ, ਕਿ ਉਹਨਾਂ ਲਈ ਕੀ ਕੀਤਾ, ਜਿਹੜੇ ਉਹਨਾਂ ਦੇ ਵਿੱਚ ਜੀ ਨਜਾਇਜ਼ ਪਰਚੇ ਕੀਤੇ ਗਏ ਨੇ ਇਹਨਾਂ ਲੀਡਰਾਂ ਨੇ, ਉਹ ਬਿਲਕੁਲ ਰੱਦ ਕੀਤੇ ਜਾਣਗੇ। ਜਿਹੜੇ ਵੀ ਅੰਦਰ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਊਗਾ ਜੀ। ਠੀਕ ਹੈ ਜੀ। ਤੇ ਜਿਹੜੇ ਉਹ ਕਹਿ ਰਹੇ ਸੀਗੇ ਵੀ ਇੱਕ ਪੰਜਾਬ ਦੇ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਇੱਕ ਜਿਹੜੀ ਸਮੱਸਿਆ ਵੀ ਬਹੁਤ ਸਾਰੇ ਲੋਕ ਜਿਹੜੇ ਪਲਾਇਨ ਕਰਕੇ ਆਉਂਦੇ ਨੇ ਤੇ ਕਈ ਝੁੱਗੀਆਂ ਝੌਂਪੜੀਆਂ ਦੇ ਨਾਲ ਬਣਾ ਲੈਂਦੇ ਨੇ, ਚਾਹੇ ਉਹ ਸਰਕਾਰੀ ਜਗ੍ਹਾ ਦੇ ਉੱਤੇ ਹੁੰਦੀ ਆ। ਇਹੋ ਜਿਹੀ ਚੀਜ਼ ਦੇ ਉੱਤੇ ਕਿਸ ਤਰੀਕੇ ਦੇ ਨਾਲ ਜਿਹੜੀ ਆ ਉਹ ਰੋਕ ਲੱਗੇਗੀ? ਕੀ ਉਹਨਾਂ ਨੂੰ ਸਥਾਈ ਘਰ ਦਿੱਤੇ ਜਾਣਗੇ ਜਾਂ ਇੱਦਾਂ ਦੀ ਚੀਜ਼ ਦੇ ਉੱਤੇ ਰੋਕ ਲੱਗੂਗੀ ਜਿਹਦੇ ਉੱਤੇ ਜਿਹੜੇ ਆ ਕਹਿ ਲਓ ਵੀ ਜਿਹੜਾ ਹੁਲੀਆ ਵੀ ਵਿਗੜਦਾ ਪਿੰਡਾਂ ਸ਼ਹਿਰਾਂ ਦਾ? ਇਹ ਮੈਨੀਫੈਸਟੋ ਦੇ ਵਿੱਚ ਲਿਖਿਆ ਜੀ, ਜਿਹੜੇ ਗਰੀਬ ਪਰਿਵਾਰਾਂ ਕੋਲੇ, ਦਲਿਤ ਵੀਰਾਂ ਕੋਲੇ ਘਰ ਨਹੀਂ ਹੈਗੇ, ਉਹਨਾਂ ਨੂੰ ਘਰ ਬਣਾਉਣ ਲਈ ਜਗ੍ਹਾ ਦਿੱਤੀ ਜਾਊਗੀ। ਉਹਨਾਂ ਦੇ ਕੱਚੇ ਮਕਾਨ ਨੇ ਉਹਨਾਂ ਦੇ ਪੱਕੇ ਮਕਾਨ ਕੀਤੇ ਜਾਣਗੇ। ਜੀ ਜੀ। ਤੇ ਬਾਕੀ ਜਿਹੜੇ ਜਿਹੜਾ ਗੁਰਜੰਟ ਸਿੰਘ ਜੀ ਦਾ ਤੀਜਾ ਸਵਾਲ ਸੀਗਾ, ਕੋਸ਼ਿਸ਼ ਕਰਾਂਗੇ ਜੀ ਵੀ ਜ਼ਰੂਰ ਉਹਨਾਂ ਨੂੰ ਵੀ ਤੁਹਾਡੇ ਸਾਰਿਆਂ ਦੇ ਸਨਮੁਖ ਜਿਹੜਾ ਆ ਉਹ ਲਿਆਂਦਾ ਜਾਵੇ। ਤੇ ਉਮੀਦ ਇਹੀ ਆ ਵੀ ਉਹ ਜ਼ਰੂਰ ਤੁਹਾਡੇ ਸਾਰਿਆਂ ਦੇ ਲਈ ਉਹ ਟਾਈਮ ਕੱਢਣਗੇ। ਅਗਲੇ ਕਾਲਰ ਨੇ ਜੀਤ ਸਿੰਘ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ? ਹਾਂਜੀ, ਅਜੀਤ ਸਿੰਘ ਜੀ। ਜੀ ਅਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਮੈਂ ਇਹ ਚਾਹੁੰਦਾ ਵਾ ਵੀ ਇਹ ਜਿਹੜੀ ਆਵਾਜ਼ ਆ ਸਾਡੀ ਮਤਲਬ ਪੂਰੇ ਇੰਡੀਆ ਦੇ ਵਿੱਚ ਵੀ ਜਾਂਦੀ ਹੋਏਗੀ। ਮੈਂ ਤੇ ਕਹਿੰਦਾ ਜੇ ਨਾ ਵੀ ਜਾਂਦੀ ਹੋਵੇ ਤਾਂ ਵੀ ਕਿਸੇ ਤਰੀਕੇ ਨਾਲ ਪਹੁੰਚਾਈ ਜਾਵੇ, ਜਿਹੜੀ ਮੈਂ ਗੱਲ ਕਹਿਣ ਲੱਗਾ। ਜੀ ਜੀ, ਪਹੁੰਚ ਜਾਣੀ ਹੈ ਜੀ, ਪਰਵਾਹ ਨਾ ਕਰੋ। ਹਾਂਜੀ, ਜਿਹੜੇ ਉਹ ਵੀਰ ਜੀ ਕਹਿ ਰਹੇ ਸੀਗੇ ਵੀ ਲੋਕ ਇਹ ਸਮਝਦੇ ਆ ਵੀ ਪਹਿਲੀ ਜਿਹੜੇ ਲੋਕ ਨੇ, ਲੀਡਰ ਨੇ, ਜਿਹੜੇ ਲੀਡਰ ਜਿਹੜੇ 60 ਸਾਲ ਤੋਂ ਬਣੇ ਆ ਰਹੇ ਨੇ, ਉਹ ਤੇ ਰੱਜੇ ਪਏ ਨੇ ਤੇ ਉਹਨਾਂ ਨੇ ਤੇ ਹੋਰ ਗਾਂ ਕੀ ਲੁੱਟਣਾ ਹੈ। ਤੇ ਨਵੇਂ ਆਏ ਨੇ ਵਿਚਾਰੇ, ਇਹਨਾਂ ਦੇ ਕੋਲ ਕੁਛ ਹੈ ਨਹੀਂ ਆ, ਇਹ ਨਾ ਕਿਤੇ ਗਾਂ ਲੁੱਟ ਲੈਣਾ ਜੀ। ਮੈਂ ਉਹਨਾਂ ਦਾ ਇੱਕ ਜਵਾਬ ਦੇਣਾ ਚਾਹੁੰਦਾ ਵੀ ਉਹ ਬਾਣੀ ਦੇ ਵਿੱਚ ਲਿਖਿਆ ਇੱਕ ਸਹਿਜ ਘਟੇ ਲਾਕੋੜ ਧਾਵੇ, ਇਹ ਕਹਿੰਦਾ ਭੂਮੀਆਂ ਭੂਮ ਉੱਪਰ ਨਿਤ ਲੁੱਝੇ, ਛੋੜ ਚੱਲੇ ਤ੍ਰਿਸ਼ਨਾ ਨਹੀਂ ਬੁੱਝੇ। ਕਿਉਂਕਿ 60 ਸਾਲ ਹੋ ਗਏ ਉਹਨਾਂ ਦੀ ਤ੍ਰਿਸ਼ਨਾ ਹਾਲ ਤੱਕ ਬੁੱਝੀ ਨਹੀਂ, ਨਾ ਉਹ ਬੁੱਝਣੀ ਆ। ਜਿਸ ਤਰ੍ਹਾਂ ਬੋਲਦੇ ਅੱਗ ਤੇ ਦੁਨੀਆ ਮਰਜ਼ੀ ਲੱਕੜਾਂ ਪਾਈ ਜਾਓ, ਇਹਨਾਂ ਨੂੰ ਹਾਲੇ ਤੱਕ ਪਤਾ ਨਹੀਂ ਲੱਗਾ ਵੀ ਉਹਨਾਂ ਦੀ ਤ੍ਰਿਸ਼ਨਾ ਹੀ ਨਹੀਂ ਬੁੱਝੀ ਹਾਲੇ ਤੱਕ, ਨਾ ਉਹ ਬੁੱਝ ਸਕਦੀ ਆ ਤੇ ਉਹ ਕਿੱਦਾਂ ਬੁਝਾ ਲੈਣਗੇ? ਨਹੀਂ ਬੁਝਾ ਸਕਦੇ। ਇੱਕੋ ਇੱਕ ਤਰੀਕਾ ਹੈ ਕਿ ਜੇ ਤੁਹਾਨੂੰ ਇਹਨਾਂ ਦੇ ਤੋਂ ਕੋਈ ਸ਼ੱਕ ਜਾਪਦਾ ਹੋ ਨਾ ਆਪਾਂ ਨੂੰ, ਤੇ ਇਹਨਾਂ ਨੂੰ ਵਿਚਾਰਿਆਂ ਨੂੰ 5 ਸਾਲ ਤਾਂ ਦਈਏ। ਉਹਨਾਂ ਨੂੰ 60 ਸਾਲ ਹੋ ਗਏ, ਲੁੱਟੀ ਜਾਂਦੇ ਹੋਟਲਾਂ ਦੇ ਹੋਟਲ ਦੇ ਕਈ ਕੁਛ ਬਣਾਈ ਜਾਂਦੇ ਆ। ਉਹ ਕਿਹੜੇ ਰੱਜ ਚੁੱਕੇ ਤੇ ਨਾ ਉਹ ਰੱਜਣਾ ਹੀ ਆ ਤੇ ਨਾ ਰੱਜਦੇ ਹੀ ਆ। ਇਹ ਹੋ ਨਹੀਂ ਸਕਦੀ ਗੱਲ ਵੀ ਅਸੀਂ ਜੇ ਇਹ ਸਾਡੀ ਸੋਚ ਹੋਵੇ ਵੀ ਅਸੀਂ ਮਤਲਬ ਆਖੀਏ ਵੀ ਉਹ ਰੱਜੇ ਤੇ ਇਹ ਵਿਚਾਰੇ ਨਾ ਲੁੱਟ ਲੈਣ ਕਿਤੇ। ਜੇ ਉਹ ਸੇਵਾ ਕਰਨੀ ਚਾਹੁੰਦੇ ਨੇ, ਹਰ ਇੱਕ ਹੀ ਕੈਂਡੀਡੇਟ ਮੈਂ ਸੋਚਦਾ ਵੀ ਇਹ ਕਹਿੰਦਾ ਵੀ ਅਸੀਂ ਜੋ ਸਾਡਾ ਇਹ ਘਰ-ਬਾਰ ਇਸ ਤੋਂ ਜੇ ਵੱਧ ਹੋਏਗਾ ਤਾਂ ਸਾਨੂੰ ਆਣ ਕੇ ਪੁੱਛ ਲਓ। ਜੀ ਜੀ ਜੀ, ਇੱਕ ਡਾਇਰੀ ਬਣਾ ਛੱਡੋ ਤੁਸੀਂ, ਸਾਰਿਆਂ ਦੇ ਫੋਨ ਨੰਬਰ ਵਿੱਚ ਨੋਟ ਰੱਖੋ, ਜਿਹਦੇ ਨਾਲ ਆਪਾਂ ਕੰਟੈਕਟ ਕਰਦੇ ਹਾਂ। ਉਸ ਤੋਂ ਬਾਅਦ ਵੀ ਆਪਾਂ ਇਹਨਾਂ ਨੂੰ ਪੁੱਛਾਂਗੇ ਜਾਂ ਇਹਨਾਂ ਦੇ ਘਰਾਂ 'ਚ ਵੀ ਜਾਵਾਂਗੇ। ਅਸੀਂ ਵੀ ਉੱਥੋਂ ਦੇ ਰਹਿਣ ਵਾਲੇ ਆ, ਅਸੀਂ ਜਾਂਦੇ ਆਉਂਦੇ ਰਹੇ ਨੇ, ਪੁੱਛਾਂਗੇ, ਵੇਖਾਂਗੇ ਵੀ ਵਾਕਈ ਇਹਨਾਂ ਨੇ ਹੋਰ ਜ਼ਿਆਦਾ ਵਧਾਈਆਂ ਨੇ। ਲੋਕੀ ਦੱਸਣਗੇ ਨਾ ਆਪੇ। ਜੀ 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 ਜੀ, ਬਿਲਕੁਲ। ਤੇ ਪਰ ਇਹ ਜਦੋਂ ਇਹ ਗੱਲ ਸੋਚੀ ਜਾਂਦੇ ਆ, ਅਸੀਂ ਪੰਜਾਬ ਨੂੰ ਬਚਾਉਣ ਦੀ ਗੱਲ ਕਰੀਏ ਮੇਰੇ ਵੀਰੋ, ਹੱਥ ਜੋੜ ਕੇ ਬੇਨਤੀ ਆ ਦਾਸ ਦੀ ਵੀ ਸਾਡਾ ਤੇ ਇਹਨਾਂ ਨੇ ਬੇੜਾ ਹੀ ਗਰਕ ਕਰਕੇ ਰੱਖਤਾ। ਸਾਡੇ ਧਰਮਾਂ ਦੇ ਮਤਲਬ ਹੱਥ ਧੋ ਕੇ ਪਿੱਛੇ ਪੈ ਗਏ ਆ, ਨੌਜਵਾਨੀ ਦੇ ਪਿੱਛੇ ਪੈ ਗਿਆ, ਨਸ਼ਿਆਂ ਨੇ ਇਹਨਾਂ ਨੇ ਬਰਬਾਦ ਹੀ ਕਰਤੀ ਦੁਨੀਆ। ਧੀਆਂ ਭੈਣਾਂ ਦੀ ਇੱਜ਼ਤ ਨਹੀਂ ਕੋਈ ਰਹੀ। ਮੈਂ ਇੰਨੀਆਂ ਗੱਲਾਂ ਦੱਦ ਕਾ 2 ਮਿੰਟ ਫੋਨ ਚੱਲਦਾ ਰਹਿਣ ਦਿਓ ਜੀ। ਪਰ ਇਹ ਆਵਾਜ਼ ਮੈਂ ਸੋਚਦਾ ਮੈਂ ਨਾ ਵੀ ਆਵਾਜ਼ ਮੇਰੀ ਜਿਹੜੀ ਆ ਨਾ ਜਿੱਥੋਂ ਤੱਕ ਵੀ ਜਾ ਸਕਦੇ ਹੋ, ਮੈਂ ਜਾ ਕੇ ਹੁਣ ਮੈਂ ਇੱਥੇ ਬੈਠਾ, ਨਹੀਂ ਤੇ ਲੋਕ ਲੌਸਮੈਂਟ ਹੀ ਪਿੰਡਾਂ 'ਚ ਇਹ ਗੱਲ ਕਰਨੀ ਸ਼ੁਰੂ ਕਰ। ਜੀ 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 ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਗੁਰਪ੍ਰੀਤ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਇਸ ਚੀਜ਼ ਦੇ ਉੱਤੇ? ਜੀ ਸਰ, ਬਹੁਤ ਵਧੀਆ ਮੇਰੇ ਸਵਾਲ ਦਾ ਜਵਾਬ ਇਹਨਾਂ ਨੇ ਦਿੱਤਾ ਜੀ। ਪਹਿਲਾਂ ਧੰਨਵਾਦ ਇਹਨਾਂ ਦਾ ਜੀ। ਬਾਕੀ ਜਿਸ ਤਰ੍ਹਾਂ ਵੀਰ ਜੀ ਨੇ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਨੂੰ 70 ਸਾਲ ਦਿੱਤੇ ਨੇ, ਇਹ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਇਹਨਾਂ ਨੂੰ 5 ਸਾਲ ਤਾਂ ਦੇ ਕੇ ਦੇਖੋ, ਵਿਸ਼ਵਾਸ ਤਾਂ ਕਰਨਾ ਪਊਗਾ ਨਾ ਇੱਕ ਵਾਰੀ। ਜੀ ਜੀ। ਬਲਵਿੰਦਰ ਸਿੰਘ ਸਮਰਾ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲਾਂ ਵੀ ਸਾਡੇ ਵੀਰ ਨੇ ਇੱਕ ਨੇ ਸਵਾਲ ਪੁੱਛਿਆ ਸੀ, ਪਰ ਤੁਸੀਂ ਉਹਦਾ ਜਵਾਬ ਕੁਛ ਹੋਰ ਹਿਸਾਬ ਨਾਲ ਦਿੱਤਾ। ਉਹ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਪਏ ਨੇ ਕੈਦੀ, ਜਿਨ੍ਹਾਂ ਨੇ ਸਜ਼ਾ ਭੁਗਤ ਚੁੱਕੇ ਆ, ਜਾਂ ਜਿਹੜਾ ਇੱਕ ਪੁਰਾਣਾ ਕਾਨੂੰਨ ਬਣਿਆ ਸੀ ਟਾਡਾ, ਜਿਹੜਾ ਬਿਨਾਂ ਪੁੱਛੇ ਅੰਦਰ ਮੁੰਡਿਆਂ ਨੂੰ ਚੱਕ ਕੇ ਦੇ ਦਿੰਦੇ ਸੀ, ਉਹਨਾਂ ਤੇ ਕੇਸ ਪਾ ਦਿੰਦੇ ਸੀ, ਝੂਠੇ ਕੇਸ ਪਾ ਕੇ ਅੰਦਰ ਕਰ ਦਿੱਤੇ ਆ।
ਉਹਨਾਂ ਬਾਰੇ ਵੀ ਕੁਝ ਕਰ ਰਹੇ ਆ। ਬਾਪੂ ਸੂਰਤ ਸਿੰਘ ਨੂੰ ਬੈਠਿਆਂ ਨੂੰ ਕਿੰਨਾ ਚਿਰ ਹੋ ਗਿਆ ਭੁੱਖ ਹੜਤਾਲ ਤੇ, ਕੀ ਇਹ ਜਾਣਦੇ ਬਾਪੂ ਸੂਰਤ ਸਿੰਘ ਕੌਣ ਆ? ਆਮ ਆਦਮੀ ਪਾਰਟੀ ਵਾਲੇ। ਅੱਜ ਤਾਈਂ ਕਦੀ ਨਹੀਂ ਸੁਣਿਆ ਵੀ ਉਹਨਾਂ ਨੂੰ ਕੋਈ ਮਿਲਣ ਗਿਆ ਜਾਂ ਕੁਝ ਵੀ ਆ ਜੀ। ਜੀ ਥੈਂਕ ਯੂ ਬਲਵਿੰਦਰ ਜੀ। ਪਤਾ ਜੀ, ਪਤਾ ਜੀ। ਮੇਰਾ ਨਾਮ ਗੁਰਪ੍ਰੀਤ ਸਿੰਘ ਹੈ। ਬੇਸ਼ੱਕ ਜਾ ਕੇ ਉੱਥੇ ਪੁੱਛੇ ਜੇ, ਮੈਂ ਇੱਕ ਵਾਰ ਜਾ ਕੇ ਵੀ ਆਇਆ ਬਾਪੂ ਜੀ ਕੋਲੇ। ਉਹ ਬਿਲਕੁਲ ਜਾਇਜ਼ ਸੀ ਉਹਨਾਂ ਦੀ ਮੰਗਾਂ ਜੀ। ਸਾਡੀਆਂ ਸਰਕਾਰਾਂ ਦੀਆਂ ਕੰਨਾਂ 'ਚ ਕੋਈ ਵੀ ਜੂੰ ਨਹੀਂ ਸਰਕੀ ਕਿ ਕਿੰਨੀ ਦੇਰ ਬਾਪੂ ਸੂਰਤ ਸਿੰਘ ਜੀ ਉੱਥੇ ਬੈਠੇ ਰਹੇ ਤੇ ਉਹਨਾਂ ਦਾ ਪਰਸਨਲ ਕੰਮ ਨਹੀਂ ਸੀ, ਸਿਰਫ ਉਹਨਾਂ ਦਾ ਇਹ ਸੀਗਾ ਕਿ ਜਿਹੜੇ ਵੀਰ ਸਜ਼ਾ ਭੁਗਤ ਚੁੱਕੇ ਨੇ ਉਹਨਾਂ ਨੂੰ ਛੁਡਾਇਆ ਜਾਵੇ। ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਵਿਸ਼ਵਾਸ ਦਿਵਾਉਣਾ ਤੁਹਾਨੂੰ, ਆਮ ਆਦਮੀ ਪਾਰਟੀ ਸਰਕਾਰ ਆਉਣ ਤੇ ਜਿੰਨੇ ਵੀ ਵੀਰ ਸਜ਼ਾ ਭੁਗਤ ਚੁੱਕੇ ਨੇ ਅਸੀਂ ਉਹਨਾਂ ਦਾ ਸਾਥ ਦੇ ਕੇ ਉਹਨਾਂ ਨੂੰ ਜੇਲ੍ਹਾਂ 'ਚ ਬਾਹਰ ਕਢਾਵਾਂਗੇ ਜੀ। ਜੀ ਕੁਲਦੀਪ ਸਿੰਘ ਜੀ ਅਗਲੇ ਕਾਲਰ ਨੇ। ਜੀ ਆਇਆਂ ਨੂੰ ਜੀ, ਸਵਾਗਤ ਹੈ। ਕੀ ਸਵਾਲ ਹੈ ਜੀ? ਹਾਂਜੀ ਕੁਲਦੀਪ ਸਿੰਘ ਜੀ। ਜੀ ਕੁਲਦੀਪ ਜੀ ਤੁਹਾਡੀ ਵਾਰੀ ਜੀ। ਹਾਂਜੀ ਰਾਜਕਮਲ ਸਿੰਘ ਜੀ ਤੇ ਗੁਰਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ। ਮੇਰਾ ਵੀ ਏਰੀਆ ਜਿਹੜਾ ਹਲਕਾ ਜੀਰਾ ਪੈਂਦਾ ਜੀ, ਪਿੰਡ ਫਤਿਹਗੜ੍ਹ ਸਾਹਿਬ। ਗੁਰਪ੍ਰੀਤ ਸਿੰਘ ਜੀ। ਜੀ ਤੇ ਬਹੁਤ ਵਧੀਆ ਜੀ। ਮੇਰੀ ਤੁਸੀਂ ਬੇਨਤੀ ਮੈਂ ਤੁਹਾਨੂੰ ਕੀਤੀ ਸੀ, ਇਹਨਾਂ ਨੂੰ ਲੈ ਕੇ ਆਏ ਆਪਣੇ ਲੈਣ ਤੇ। ਜੀ ਜੀ। ਤੇ ਬਹੁਤ ਵਧੀਆ ਉੱਧਰ ਡੋਰ ਟੂ ਡੋਰ ਜਾ ਕੇ ਇਹਨਾਂ ਦੇ ਨਾਲ ਆਪਣੇ ਸਾਹਿਬ ਸਿੰਘ ਗਲੀ ਤੋਂ ਵੀ ਨਾਲ ਡੋਰ ਟੂ ਡੋਰ ਜਾਂਦੇ ਆ। ਮੈਂ ਵੀ ਕਾਲਾਂ ਕੁੱਲਾ ਕਰਦਾ ਜਿੰਨੇ ਗਿਆ, ਪਰ ਲੋਕ ਖੁੱਲ ਕੇ ਜਿੱਦਾਂ ਨਹੀਂ ਆਉਣਾ ਚਾਹੁੰਦੇ। ਉਹ ਕਹਿੰਦੇ ਵੀ ਅੰਦਰੋਂ ਅਸੀਂ ਵੋਟ ਪਾਵਾਂਗੇ, ਪਰ ਖੁੱਲ ਕੇ ਅਸੀਂ ਨਹੀਂ ਜਿੱਦਾਂ ਆਉਣਾ ਵੀ ਅੰਦਰੋਂ ਸਾਰੇ ਹੀ ਚਾਹੁੰਦੇ ਆ ਵੀ ਇੱਕ ਵਾਰੀ ਬਦਲਾਅ ਜਿਹੜਾ ਅਕਾਲੀ ਦਲ ਦਾ ਤੇ ਇਹਨਾਂ ਦਾ ਕਾਂਗਰਸ ਦਾ ਜਿਹੜਾ ਹੁੰਜਾ ਫਿਰ ਜਾਵੇ ਕਰੀ। ਕਿਉਂਕਿ ਇਹਨਾਂ ਨੇ ਲੋਕਾਂ ਨੂੰ ਸ਼ਦਾਈ ਬਹੁਤ ਬਣਾਇਆ, ਅਕਾਲੀ ਦਲ ਵਾਲਿਆਂ ਨੇ, ਕਾਂਗਰਸ ਵਾਲਿਆਂ ਨੇ। ਉਹ ਵੀਰ ਮੇਰਾ ਪਿੱਛੇ ਕਹਿੰਦਾ ਸੀ ਵੀ ਇਹ ਜਿੱਦਾਂ ਅਕਾਲੀ ਦਲ ਵਾਲੇ ਚ ਪਹਿਲੇ ਪੁਰਾਣੇ ਲੀਡਰ ਰੱਜ ਗਏ ਆ, ਇਹ ਹੁਣ ਗਰੀਬ ਆ ਜੇ ਕਿੱਦਾਂ ਮੁੜ ਕੇ ਪੈਸਾ ਖਾਣਗੇ ਦੁਬਾਰ ਤੋਂ ਫੇਰ ਆਪਣੀਆਂ ਕੋਠੀਆਂ ਬਣਾਉਣਗੇ ਜੀ। ਤੇ ਉਹ ਵੀਰ ਨੂੰ ਮੇਰੇ ਵੱਲੋਂ ਆ ਜਿੱਦਾਂ ਵੀ ਜਵਾਬ ਵੀ ਉਹਨੂੰ ਉਹਦੇ ਕੋਲ ਕੀ ਪ੍ਰੂਫ ਆ ਵੀ ਅਕਾਲੀ ਦਲ ਵਾਲੇ ਜਿਹੜੇ ਜੇ ਕਾਂਗਰਸ ਵਾਲੇ ਆ ਵੀ ਇਹ ਰੱਜ ਗਏ ਆ। ਉਹਦੇ ਕੋਲ ਕੋਈ ਪ੍ਰੂਫ ਹੈਗਾ ਵੀ ਰੱਜ ਗਏ, ਇਹਨਾਂ ਨੂੰ ਸਿਦਕ ਆ ਗਿਆ ਵਾ, 17 ਸਾਲਾਂ ਤੋਂ ਖਾਂਦੇ ਆ ਗਏ ਆ ਤੇ ਕੋਠੀਆਂ ਪੈ ਗਈਆਂ। ਗਾਂ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਦੀਆਂ ਵੀ ਕੋਠੀਆਂ ਪਵਾ ਲਈਆਂ, ਕੋਈ ਰੱਜ ਗਏ ਉਹਨਾਂ ਦਾ ਕੋਈ ਪ੍ਰੂਫ ਹੈਗਾ ਉਹਨਾਂ ਕੋਲੇ? ਜੀ ਜੀ ਜੀ। ਤੇ ਮੇਰੀ ਤੇ ਇਹ ਬੇਨਤੀ ਆ ਵੀ ਪਹਿਲਾਂ ਇਹੋ ਜਿਹੇ ਸਵਾਲ ਕਰਨ ਨਾਲੋਂ ਪਹਿਲਾਂ ਇਹਨਾਂ ਨੂੰ 5 ਸਾਲ ਤੇ ਕਿੰਨਾ ਟਾਈਮ ਲੱਗਦਾ ਲੰਘਣ ਨੂੰ, ਜਿੱਥੇ 70 ਸਾਲ ਲੰਘੇ ਆ। ਜੇ 5 ਸਾਲਾਂ ਦੇ ਵਿੱਚ ਇਹ ਨਹੀਂ ਕੰਮ ਕਰਨਗੇ ਤੇ ਫੇਰ ਤੁਸੀਂ ਅਕਾਲੀ ਦਲ ਨੂੰ ਚੁਣ ਲਿਓ, ਕੋਈ ਗੱਲ ਨਹੀਂ ਜੀ। ਪਰ ਇੱਕ ਵਾਰੀ ਟਾਈਮ ਤੇ ਦੇਣਾ ਚਾਹੀਦਾ ਕਿ ਨਹੀਂ? ਤੇ ਦੂਜਾ ਮੇਰਾ ਸਵਾਲ ਇੱਕ ਆਪਣੇ ਗੁਰਪ੍ਰੀਤ ਸਿੰਘ ਹੋਣਾ ਨੂੰ ਇਹ ਹੈਗਾ ਵਾ ਤੇ ਅਸੀਂ ਹੁਣ ਥੋੜੇ ਚਿਰ ਤੋਂ ਮਖੂ ਸਾਡੀ ਰਿਹਾਇਸ਼ ਆ ਗਈ ਆ ਤੇ ਮੈਂ ਤਕਰੀਬਨ 10 ਸਾਲਾਂ ਤੋਂ ਇਹ ਸੁਣਦਾ ਰਿਹਾ। ਗੁਰਪ੍ਰੀਤ ਸਿੰਘ ਹੋਣਾ ਨੂੰ ਸ਼ਾਇਦ ਪਤਾ ਹੋਊਗਾ, ਜਾਂਦੇ ਆਉਂਦੇ ਰਹਿੰਦੇ ਆ ਵੀ ਉੱਥੇ ਸੇਮ ਨਾਲਾ ਪੈਂਦਾ ਇੱਕ ਜੀ। ਸ਼ਹਿਰ ਦਾ ਜਿਹੜਾ ਨਾ ਗੰਦਾ ਪਾਣੀ ਨਿਕਲਦਾ ਉੱਥੇ, ਤੇ 10 ਸਾਲਾਂ ਤੋਂ ਜੇ ਕਾਲੀ ਜਿਹੜੇ ਹਾਂਜੀ ਹਾਂਜੀ ਜਦੋਂ ਕਾਲੀ ਆ ਜਾਂਦੇ ਆ ਉਹ ਕਹਿੰਦੇ ਆ ਵੀ ਸਾਨੂੰ ਵੋਟਾਂ ਪਾਓ, ਅਸੀਂ ਇਹਨੂੰ ਅੰਡਰਗਰਾਉਂਡ ਕਰ ਦਾਂਗੇ, ਇਧਰੋਂ ਮੋਗਾ ਬਾਈਪਾਸ ਕਰ ਦਾਂਗੇ। ਜਦੋਂ ਕਾਂਗਰਸ ਨੇ ਆਉਣਾ ਹੁੰਦਾ ਉਦੋਂ ਕਾਂਗਰਸ ਉਹ ਮੁੱਦਾ ਬਣਾ ਲੈਂਦੀ ਆ। ਕਦੀ ਉਹਦੀ ਸਫਾਈ ਵੀ ਨਹੀਂ ਹੋਈ, ਉਹਦੇ ਵਿੱਚ ਗੰਦਾ ਪਾਣੀ ਖਲੋਤਾ, ਝੁੱਗੀਆਂ ਵਾਲੇ ਸਾਈਡਾਂ ਤੇ ਬੈਠੇ ਆ। ਨਵੀਂ ਮੰਡੀ ਜਿੱਧਰ ਬਣੀ ਆ ਉੱਧਰਲੇ ਜੀ ਸਾਰੇ ਸ਼ਹਿਰ ਦਾ ਗੰਦਾ ਪਾਣੀ ਆਉਂਦੀ ਲੰਘਦਾ, ਉਹਦੀ ਕਦੀ ਸਫਾਈ ਵੀ ਨਹੀਂ ਕੀਤੀ। ਤੇ ਮੇਰੀ ਤੇ ਬੇਨਤੀ ਆ, ਮੈਂ ਤੇ ਹੁਣ ਬਾਹਰ ਰਹਿਣਾ, ਚਲੋ ਮੈਨੂੰ ਤੇ ਉਹ ਸਹੂਲਤ ਨਹੀਂ, ਪਰ ਜਦੋਂ ਜਾਂਦੇ ਆ ਚੰਗਾ ਲੱਗਦਾ ਜੇ ਉਹ ਸਫਾਈ ਹੋਊਗੀ। ਵੀ ਇਹ ਬੇਨਤੀ ਆ ਵੀ ਜਦੋਂ ਇਹ ਆ ਜਾਣ ਤੇ ਉਹ ਵੀ ਪਹਿਲ ਦੇ ਆਧਾਰ ਤੇ ਕੰਮ ਕਰਨ। ਬਾਕੀ ਹਸਪਤਾਲ ਆ ਬਾਦਲ ਦੇ ਰਾਜ ਵਿੱਚ ਠੀਕ ਹੈ, ਉਹ ਬਿਲਡਿੰਗ ਬਣ ਗਈ ਆ ਆਪਣੇ ਮਖੂ ਵਾਲੀ, ਪਰ ਉਹਦੇ ਵਿੱਚ ਜਾ ਕੇ ਵੇਖੋ ਵੀ ਡਾਕਟਰ ਕੋਈ ਨਹੀਂ ਹੈਗਾ, ਸਪੈਸ਼ਲਿਸਟ ਡਾਕਟਰ ਕੋਈ ਵੀ ਨਹੀਂ ਉਹਦੇ ਵਿੱਚ ਹੈਗਾ। ਬਿਲਡਿੰਗ ਉਹਨੇ ਖੜੀ ਕਰ ਦਿੱਤੀ ਆ, ਕਿੰਨੇ ਖਣੀ ਕਰੋੜ ਲਾ ਕੇ, ਕਰੋੜਾਂ ਦੇ ਵਿੱਚੋਂ ਲੱਖਾਂ ਲੱਗੇ ਹੋਣੇ ਆ ਤੇ ਲੱਖਾਂ ਹੀ ਉਹ ਹਰੀ ਸਿੰਘ ਜੀ ਹੋਣੇ ਖਾਦੇ ਹੋਣੇ। ਜੀ ਕੁਲਦੀਪ ਜੀ ਥੈਂਕ ਯੂ ਜੀ, ਬਹੁਤ ਬਹੁਤ ਬੜੀ ਮਿਹਰਬਾਨੀ ਜੀ ਸਵਾਲ ਦੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਗੁਰਪ੍ਰੀਤ ਜੀ ਉਹ ਨਾਲੇ ਦੇ ਬਾਰੇ ਜਿਹੜੇ ਆ ਜੀ ਕੀ ਤੁਹਾਡੇ ਹੈਗੇ ਆ ਵੀ ਤੁਸੀਂ ਪਹਿਲ ਕਦਮੀ ਦੇ ਤੌਰ ਦੇ ਉੱਤੇ ਕੀ ਕਰੋਗੇ? ਹਾਂਜੀ ਹਾਂਜੀ ਵੀਰ ਜੀ, ਜਿਹੜੇ ਸੇਮ ਨਾਲੇ ਦੀ ਗੱਲ ਕਰਦੇ ਆ ਵੀਰ ਜੀ, ਉਹ ਕਾਗਜ਼ਾਂ ਦੇ ਵਿੱਚ ਤਾਂ ਪਤਾ ਨਹੀਂ ਕਿੰਨੀ ਵਾਰੀ ਸਾਫ਼ ਹੋ ਚੁੱਕਿਆ ਹੋਣਾ, ਪਤਾ ਨਹੀਂ ਕਿੰਨੇ ਕੁ ਪੈਸੇ ਉਹਦੇ ਲਈ ਖਾ ਚੁੱਕੇ ਹੋਣੇ ਇਹ ਲੀਡਰ ਜੀ, ਲੇਕਿਨ ਅਸਲ ਵਿੱਚ ਉਹ ਇੱਕ ਵੀ ਵਾਰੀ ਨਾਲਾ ਸਾਫ਼ ਨਹੀਂ ਹੋਇਆ ਜੀ। ਇਹ ਬਿਲਕੁਲ ਉਹਨਾਂ ਠੀਕ ਗੱਲ ਆ ਕਿ ਹਰ ਵਾਰੀ ਸਰਕਾਰਾਂ ਵਾਅਦੇ ਕਰ ਦਿੰਦੀਆਂ ਕਿ ਅਸੀਂ ਏਦਾਂ ਕਰਾਂਗੇ ਏਦਾਂ ਕਰਾਂਗੇ, ਉਸ ਤੋਂ ਬਾਅਦ ਬਿਲਕੁਲ ਸਾਰ ਨਹੀਂ ਲਈ ਉਹਨਾਂ ਚੀਜ਼ਾਂ ਦੀ ਇਹਨਾਂ ਨੇ ਜੀ। ਤੇ ਤੁਸੀਂ ਮਤਲਬ ਉਸ ਨੂੰ ਪਹਿਲ ਦੇ ਆਧਾਰ ਦੇ ਉੱਤੇ ਤੁਹਾਡੇ ਵੱਲੋਂ ਕੀ ਹੋਊਗੀ ਵੀ ਤੁਸੀਂ ਕਿੱਦਾਂ ਇਹਨੂੰ ਕਰੋਗੇ ਠੀਕ?
ਸਰ ਸਿਸਟਮ ਦੇ ਨਾਲ ਸਾਰਾ ਚੱਲੂਗਾ ਜੀ। ਜਿਸ ਤਰ੍ਹਾਂ ਸੇਮ ਨਾਲ ਦੀ ਕੋਈ ਸਫਾਈ ਆ ਜਾਂ ਉਹਨੂੰ ਅੰਡਰਗਰਾਊਂਡ ਕਰਾਉਣ ਵਾਲੀ ਗੱਲ ਆ, ਪਿੰਡ ਅਲੀਪੁਰ ਦੇ ਵਿੱਚ ਉਹ ਸੇਮ ਨਾਲ ਜਾ ਕੇ ਬੰਦ ਹੋ ਜਾਂਦਾ। ਉੱਥੇ ਜਿੰਨੇ ਵੀ ਕਿਸਾਨ ਜ਼ਿਮੀਂਦਾਰ ਨੇ ਉਹਨਾਂ ਦੀ ਪੈਲੀ ਦੇ ਵਿੱਚ ਉਹ ਸੇਮ ਨਾਲ ਦਾ ਪਾਣੀ ਪੈਂਦਾ, ਉਹਨੂੰ ਅੰਡਰਗਰਾਊਂਡ ਕਰਕੇ ਜਿੱਥੇ ਤੱਕ ਕੋਈ ਪਹੁੰਚਾਇਆ ਜੀ ਉੱਥੇ ਕੋਈ ਆਰਓ ਸਿਸਟਮ ਲੱਗਣਗੇ, ਪਾਣੀ ਸਾਫ਼ ਹੋ ਕੇ ਉਹ ਜ਼ਮੀਨ ਲਈ ਵਰਤਿਆ ਜਾਵੇ। ਠੀਕ ਹੈ ਜੀ। ਜੀ ਅਗਲੇ ਕਾਲਰ ਜੀਤ ਸਿੰਘ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ 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 ਮੇਰੀ ਬੇਨਤੀ ਹੈਗੀ ਆ ਤੇ ਜਦੋਂ ਸਾ ਗੁਰਮੀਸ਼ਵਰ ਜੀ ਆਈਦਾ ਨਾ ਇੱਦਾਂ ਇੰਟਰਵਿਊ ਦੇਣ ਵਾਸਤੇ ਤੇ ਪੂਰੀ ਤਿਆਰੀ ਕਰਕੇ ਆਈਦਾ ਹੈਗਾ ਵਾ। ਇਸ ਕਰਕੇ ਤੁਸੀਂ ਹੁਣੇ ਕਿਹਾ ਹੈਗਾ ਕਿ ਜਿਹੜੇ MP ਸੀਗੇ 2 ਉਹ ਲਾਲਚਵਾਸ ਚਲੇ ਗਏ ਹੈਗੇ ਆ। ਉਹ ਲਾਲਚਵਾਸ ਕੋਈ ਨਹੀਂ ਹੈਗਾ, ਉਹ ਵਾਲੀ ਅਨੁਸ਼ਾਸਨ ਕਮੇਟੀ ਦਾ ਫੈਸਲਾ ਸੀ ਨਾ, ਉਹਦੇ ਰੋਸ ਵਜੋਂ ਛੱਡ ਕੇ ਗਏ ਸੀ ਬਾਹਰ। ਔਰ ਵੇਖੋ 2.5 ਸਾਲ ਬਾਅਦ ਕੇਜਰੀਵਾਲ ਸਾਹਿਬ ਨੇ ਮੁੜ ਕੇ ਛੋਟੇਪੁਰ ਨੂੰ ਬਾਹਰ ਦਾ ਰਾਹ ਵਿਖਾਤਾ। ਜੇ ਉਦੋਂ ਹੀ ਛੋਟੇਪੁਰ ਨੂੰ ਬਾਹਰ ਦਾ ਰਾਹ ਵਿਖਾਇਆ ਹੁੰਦਾ, ਸ਼ਾਇਦ ਅੱਜ ਜਿਹੜੀ ਤੁਹਾਡੀ ਆਮ ਆਦਮੀ ਪਾਰਟੀ ਸੀ ਇੰਨੀ ਵੱਡੀ ਹੁੰਦੀ ਆ, ਹਿਸਾਬ ਹੀ ਕੋਈ ਨਹੀਂ, ਸ਼ਾਇਦ ਮੁਕਾਬਲਾ ਇਹਨਾਂ ਕੋਲ ਹੁੰਦਾ ਉਹਦਾ। ਹੁਣ ਵੀ ਮੇਰੀ ਇਹੋ ਬੇਨਤੀ ਹੈਗੀ ਆ, ਜਿਹੜੇ ਲੋਕ ਰੁੱਸੇ ਹੋਏ ਨਾ ਥੋੜੇ, ਉਹਨਾਂ ਨੂੰ ਜਾ ਕੇ ਬਣਾਓ। ਵੇਖੋ ਬਾਦਲ ਸਾਹਿਬ ਤੇ ਉਹ ਸਿਫਤ ਆ ਵੀ ਉਹ 3 ਮਹੀਨਿਆਂ ਤੋਂ ਰੁੱਸੇ ਮਗਰ ਤੁਰੇ ਫਿਰਦੇ ਹੋ। ਕੇਜਰੀ ਸਾਹਿਬ ਹੁਣ ਲੱਗੇ ਆ ਕੇ ਫਿਰ ਨਾ ਪਿਛਲੇ ਹਫ਼ਤੇ ਆ ਕੇ ਲੋਕਾਂ ਨੂੰ ਲੱਗੇ ਬਣਾਉਣ। ਜੇ ਉਹ 2 ਮਹੀਨੇ ਪਹਿਲਾਂ ਚ ਕਰਦੇ ਨਾ ਤੇ ਤੁਹਾਨੂੰ 90% ਤੋਂ ਉੱਪਰ ਸੀਟਾਂ ਮਿਲ ਸਕਦੀਆਂ ਸੀਗੀਆਂ। ਜੀ ਜੀ ਇਸ ਲਈ ਧੰਨਵਾਦ ਤੁਹਾਡਾ। ਮੈਂ ਹੁਣ ਵੀ ਕਹਿ ਰਿਹਾ ਮਹਾਰਾਜ ਤੁਹਾਡੀ ਬਣਾਵੇ ਸਰਕਾਰ, ਤਾਂ ਕਿ ਲੋਕੀ ਵੇਖ ਸਕਣ ਵੀ ਤੁਸੀਂ ਕੀ ਕਰਦੇ ਹੋ ਕੀ ਨਹੀਂ ਕਰਦੇ। ਕਿਉਂਕਿ ਦਿੱਲੀ ਵਿੱਚ ਕੇਜਰੀਵਾਲ ਚੱਲਦਾ ਨਹੀਂ, ਬਲ ਇੱਥੇ ਆਪਣੀ ਸਰਕਾਰ ਇੰਡੀਪੈਂਡੈਂਟ, ਇਸ ਕਰਕੇ ਇੱਥੇ ਕੁਛ ਨਾ ਕੁਛ ਜੋ ਚਾਹੁੰਦਾ ਉਹ ਕਰਵਾ ਸਕਦਾ ਜ਼ਰੂਰ ਹੈਗਾ। ਧੰਨਵਾਦ ਤੁਹਾਡਾ ਸਾਰਿਆਂ ਦਾ, ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਜੀ। ਜੀ ਸੁਖਪ੍ਰੀਤ ਹਾਂਜੀ, ਇਹਨਾਂ ਲੋਕਾਂ ਨੂੰ ਵਿਸ਼ਵਾਸ ਹੈ ਜੀ ਕਿ ਆਮ ਆਦਮੀ ਪਾਰਟੀ ਜੋ ਕਹਿ ਰਹੀ ਹੈ ਕਿ ਉਹ ਕਰਵਾਊਗੀ। ਸਿਰਫ ਇੱਕ ਮੌਕਾ ਜ਼ਰੂਰ ਦਿਓ ਉਸ ਪਾਰਟੀ ਨੂੰ। ਜੀ ਸੁਖਪ੍ਰੀਤ ਕੌਰ ਜੀ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਵੀ ਅੰਕਲ ਜੀ ਨੇ ਇਸ ਗੱਲ ਨੂੰ ਬਹੁਤ ਸਹਿਮਤ ਹਾਂ ਕਿ ਜਿਹੜੇ ਸੁੱਚੇ ਨੇ ਪਾਟਕ ਪਾਏ ਸੀਗੇ ਨਾ ਪਾਰਟੀ ਦੇ ਵਿੱਚ, ਜਿਹੜੇ ਦਲਜੀਤ ਸਿੰਘ ਹੁਣੀ ਜਾਂ ਬਾਕੀ ਦੇ ਬਾਹਰ ਗਏ ਸੀ, ਜਾਂ ਮਨਜੀਤ ਸਿੰਘ ਜਾਂ ਉਦੋਂ ਤਾਂ ਧਰਮਵੀਰ ਗਾਂਧੀ ਵੀ ਇਹਨੇ ਸੁੱਚੇ ਦੇ ਕਰਕੇ ਗਏ ਸੀ। ਸੁੱਚਾ ਜਿਹੜਾ ਆ ਇਹ ਤਾਂ ਧਰਮ ਯੁੱਧ ਮੋਰਚੇ ਦੇ ਵਿੱਚ ਤੁਸੀਂ ਉਦੋਂ ਨਹੀਂ ਹੋਣੇ, ਮੈਂ ਉਦੋਂ ਛੋਟੀ ਜਿਹੀ ਸੀਗੀ, ਮੇਰਾ ਪਰਿਵਾਰ ਉਸ ਮੋਰਚੇ ਵਿੱਚ ਰਿਹਾ ਆ। ਉਹਨੇ ਧਰਮ ਯੁੱਧ ਮੋਰਚੇ ਦੇ ਵਿੱਚ ਐਡੀ ਵੱਡੀ ਗਦਾਰੀ ਕਰ ਲਈ ਸੀ। ਉਹਨੇ ਆਮ ਪਾਰਟੀ ਵਿੱਚ ਵੀ ਸਿਰਫ ਗਦਾਰੀ ਕਰਨ ਨੂੰ ਵੜਿਆ ਸੀ, ਗਦਾਰੀ ਕਰਕੇ ਨਿਕਲ ਗਿਆ। ਜਿਹੜੇ ਚੰਗੇ ਬੰਦੇ ਸੀ ਉਹਨਾਂ ਨੂੰ ਬਾਹਰ ਕੱਢ ਦਿਆ। ਉਦੋਂ ਇਹਦੀ ਨਬਜ਼ ਨੂੰ ਜਾਣਦੇ ਨਹੀਂ ਸੀ ਆਮ ਪਾਰਟੀ ਵਾਲੇ, ਪਰ ਉਹ ਬੰਦੇ ਸਹੀ ਸੀਗੇ। ਦੂਸਰੀ ਗੱਲ ਇਹ ਹੈ, ਇੱਕ ਭਾਜੀ ਨੇ ਇੱਥੇ ਕਹਿਤਾ ਜਿਹੜਾ ਅਰਵਿੰਦ ਕੇਜਰੀਵਾਲ ਹੈ ਬਾਹਰ ਹੋਰ ਸਟੇਟਾਂ ਵਿੱਚ ਤੁਰਿਆ ਫਿਰ ਜਾਂ ਨੈਸ਼ਨਲ ਪੱਧਰ ਦੀ ਪਾਰਟੀ ਬਣਨਾ ਚਾਹੁੰਦੀ ਹੈ, ਬਣ ਜਾ ਰਹੀ ਆ। ਕੇਜਰੀਵਾਲ ਕਿਤੇ ਵੀ ਜਾਵੇ, ਇਹਨਾਂ ਬੰਦੇ ਨੂੰ ਕੀ ਦੁੱਖ ਆ। ਦੂਸਰੀ ਗੱਲ ਇਹ ਹੈ ਕਿ ਜਦੋਂ ਉਹਨੇ ਸਾਰੇ ਜਿੰਨੇ ਵੀ ਉੱਥੇ MP ਹੈਗੇ ਉਹਨਾਂ ਨੂੰ ਆਪੋ ਆਪਣੇ ਕੰਮ ਬੰਦੇ ਹੋ ਆ, ਤਾਂ ਦਿੱਲੀ ਵਿੱਚ ਕੋਈ ਕੰਮ ਤਾਂ ਨਹੀਂ ਖੜਾ ਹੈਗਾ। ਜੇ ਕੋਈ ਕੰਮ ਖੜਾ ਤਾਂ ਦੱਸੋ। ਦਿੱਲੀ ਵਿੱਚ ਕੰਮ ਸਾਰੇ ਹੁੰਦੇ ਆ, ਪਰ ਜਿਨ੍ਹਾਂ ਵਿੱਚ ਮੋਦੀ ਸਰਕਾਰ ਰੋਕ ਪਾਉਂਦੀ ਉਹੀ ਨਹੀਂ ਹੁੰਦਾ, ਬਾਕੀ ਸਾਰੇ ਹੀ ਹੁੰਦੇ ਆ। ਤੇ ਬਾਕੀ ਜਦੋਂ ਉਹ ਜਾਂਦੇ ਆ ਮੁੜ ਕੇ ਦਿੱਲੀ ਵਿੱਚ ਸਾਰੇ ਕੰਮ ਕਰਦੇ ਆ, ਉਹ ਕਿਤੇ ਵੀ ਜਾ ਸਕਦੀ ਨਾ। ਇਸ ਗੱਲ ਦੁੱਖ ਨਹੀਂ ਹੋਣਾ ਚਾਹੀਦਾ। ਦੂਸਰੀ ਗੱਲ ਇਹ ਹੈਗੀ ਕੈਪਟਨ ਸਾਹਿਬ ਦੀ ਗੱਲ, ਕਿ ਕੈਪਟਨ ਸਾਹਿਬ ਦੁਗਲਾ ਆ, ਛਾਤੀ ਠੋਕੇ ਉਹਨੇ ਕਹੀ ਵੀ ਦੇਤੀ ਨਹਿਰ ਪੱਟਣੀ, ਛਾਤੀ ਠੋਕੇ ਕਹੀ ਉਹਨੇ ਪਾਣੀ ਵੀ ਨਹੀਂ ਬਾਹਰ ਜਾਣਾ। ਦੁਗਲੇ ਬੰਦਿਆਂ ਦੀਆਂ ਗੱਲਾਂ ਨੂੰ ਦੁਨੀਆ ਨਹੀਂ ਮੰਨੂਗੀ। ਬਾਕੀ ਭਾਜੀ ਮੈਂ ਤੁਹਾਨੂੰ ਇੱਕ ਗੱਲ ਕਰਦੀ ਆ ਕਿ ਤੁਸੀਂ ਵੀ ਸਾਧੂ ਸਿੰਘ ਹੋਣਾ ਨੂੰ ਘਰ ਨਾ ਬਹਿ ਜਾਓ ਵੋਟਾਂ ਲੈ ਕੇ। ਸਾਰੀ ਦੁਨੀਆ ਦੇ ਵਿੱਚ ਜਿੱਦਾਂ ਮਤਲਬ ਕਿ ਇੱਕ ਬੰਦਾ ਤੁਹਾਡੀ ਡਿਊਟੀ ਕਰਨ ਦੀ ਹੈਗੀ ਆ, ਜ਼ਿੰਮੇਵਾਰੀ ਆਪਣੀ, ਸਾਰੇ ਵਲੰਟੀਅਰ ਸਾਰੇ MP ਸਾਰੇ MLA ਪੂਰੇ ਕਰਿਓ, ਨਾ ਕਿ ਮਤਲਬ ਕਿ ਘਰ ਬਹਿ ਜਾਓ। ਇਹ ਕੰਮ ਨਾ ਕਰਿਓ। ਥੈਂਕ ਯੂ ਸੁਖਪ੍ਰੀਤ ਜੀ, ਥੈਂਕ ਯੂ ਜੀ। ਠੀਕ ਹੈ ਭੈਣ ਜੀ, ਥੈਂਕ ਯੂ ਜੀ। ਜੀ ਤੇ ਇਹ ਗੱਲ ਜਿਹੜੀ ਇਹਨਾਂ ਨੇ ਜਿਹੜੀ ਅਖੀਰ ਦੇ ਵਿੱਚ ਕਹੀ ਆ ਵੀ ਜਿੱਦਾਂ ਤੁਹਾਡੀ ਪਾਰਟੀ ਦੇ ਜਿਹੜੇ ਆ ਪ੍ਰੋਫੈਸਰ ਸਾਧੂ ਸਿੰਘ ਹੋਣਾ ਦੇ ਉੱਤੇ ਲੱਗਦੇ ਆ ਵੀ ਉਹ ਜਿਤਾ ਤਾਂ ਦਿੱਤਾ ਲੋਕਾਂ ਨੇ, ਪਰ ਜਿਹੜੇ ਆ ਉਹ ਘਰੇ ਹੀ ਜਿਹੜੇ ਬੈਠੇ ਆ ਸ਼ਾਂਤ ਜਿਹੜੇ ਆ ਉਹ ਜ਼ਿਆਦਾ ਰਹਿੰਦੇ ਨੇ, ਕੰਮ ਜਿਹੜੇ ਆ ਉਹ ਘੱਟ ਉਸ ਚੀਜ਼ ਦੇ ਵੱਲੋਂ ਕਰਦੇ ਨੇ। ਤੇ ਤੁਹਾਡੇ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਨੇ, ਬਾਕੀ ਦੇਖਦੇ ਆ ਕਿੱਦਾਂ ਇਹ ਬਣਦਾ ਆ। ਅਗਲੇ ਜਿਹੜੇ ਕਾਲਰ ਨੇ ਹਰਬੰਸ ਢਿੱਲੋਂ ਜੀ, ਜੀ ਇਹਨੂੰ ਸਤਿ ਸ਼੍ਰੀ ਅਕਾਲ ਜੀ। ਹਰਬੰਸ ਜੀ ਜੀ ਅਗਲੇ ਕਾਲਰ ਆਪਾਂ ਉਹਨਾਂ ਦੇ ਵੱਲ ਵੱਧਦੇ ਹਾਂ ਤੇ ਸਾਡੇ ਨਾਲ ਜੁੜੇ ਨੇ ਭੋਲਾ ਸਿੰਘ ਜੀ, ਜੀ ਇਹਨੂੰ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਅੱਜ ਹੁਣੀ ਸਵਾਲ ਵੀ ਆ ਉਹਨਾਂ ਨੇ ਪ੍ਰਸ਼ਨ ਵੀ ਕਰਕੇ ਉੱਤਰ ਵੀ ਦੇ ਦਿੱਤਾ ਵੀ ਪਹਿਲਾਂ ਆਪਣੇ ਕੇਜਰੀਵਾਲ ਵੀ ਮਨਾਉਣ 'ਚ ਨਹੀਂ ਲੱਗੇ ਰੁੱਸਿਆਂ ਨੂੰ, ਜਿਵੇਂ ਉਹ ਸੀਗਾ ਜੱਸੀ ਜਸਰਾਜ ਪਹਿਲਾਂ ਤਾਂ ਜਿੱਦੇ ਤੇ ਦਰਬਾਰ ਸਾਹਿਬ ਆਏ ਆ ਕੇਜਰੀਵਾਲ ਤੇ ਉਸ ਦਿਨ ਉਹ ਮਗਰ ਫਿਰਦਾ ਰਿਹਾ ਵੀ ਮੇਰੀ ਗੱਲ ਤਾਂ ਸੁਣ ਲਓ, ਤੇ ਹੁਣ ਉਹਦੀ ਮਾੜੀ ਜੀ ਗੱਲ ਸੁਣੀ। ਹੁਣ ਮਾੜੇ ਜਿਹੇ ਉਹਦੇ ਕੰਨ ਖੁੱਲੇ ਹੈਗੇ ਛੋਟੇਪੁਰ ਨੂੰ ਪਾਸੇ ਕੱਢਣੇ ਕਰਕੇ। ਤੇ ਦੂਜਾ ਮੇਰਾ ਸਵਾਲ ਹੈ ਜੀ, ਯੂਪੀ ਦੇ ਵਿੱਚ ਚੋਣਾਂ ਲੜ ਰਹੇ ਆ ਕਿ ਨਹੀਂ ਲੜ ਰਹੇ ਜੀ? ਯੂਪੀ ਦੇ ਵਿੱਚ ਨਹੀਂ ਸੁਣਿਆ ਕੁਛ ਇਹਨਾਂ ਦਾ। ਯੂਪੀ ਵਿੱਚ ਨਹੀਂ ਲੜ ਰਹੇ ਜੀ ਇਹ। ਅੱਛਾ, ਉਹ ਕਾਰਨ ਕੀ ਹੈ ਜੀ? ਵੀ ਸਟੇਟ ਵੱਡੀ ਹੋਣ ਕਰਕੇ ਕਿ ਨਾ
ਵੀ ਕੀ ਕਾਰਨ ਕਰਕੇ ਨਹੀਂ ਮੜ ਰਹੇ। ਮੈਂ ਇਹਨਾਂ ਦਾ ਸਵਾਲ ਪੁੱਛਣਾ ਜੀ, ਕਿਉਂ ਨਹੀਂ ਲੜ ਰਹੇ? ਜੀ ਗੁਰਪ੍ਰੀਤ ਜੀ, ਹੈ ਜੀ ਤੁਹਾਡੇ ਕੋਲ ਕੋਈ ਇਸ ਦਾ ਉੱਤਰ? ਸਰ ਜੀ ਇਹ ਤਾਂ ਉਹੀ ਗੱਲ ਕਿ ਮੁੱਖ ਮੰਤਰੀ ਦਾ ਸਵਾਲ ਮੇਰੇ ਕੋਲ ਪੁੱਛਦੇ ਨੇ, ਅਸੀਂ ਤਾਂ ਆਮ ਆਦਮੀ, ਅਸੀਂ ਕੋਈ ਲੀਡਰ ਨਹੀਂ ਜੀ। ਪਰ ਗੁਰਪ੍ਰੀਤ ਜੀ ਇੱਕ ਗੱਲ ਇਹ ਵੀ ਹੈਗੀ, ਆਪਾਂ ਇਸ ਚੀਜ਼ ਤੋਂ ਇਸ ਤਰੀਕੇ ਨਾਲ ਭੱਜ ਵੀ ਨਹੀਂ ਸਕਦੇ, ਪਰ ਜੇਕਰ ਤੁਸੀਂ ਜਿਹੜੀਆਂ ਉਹਨਾਂ ਪਾਰਟੀਆਂ ਦੇ ਵਿੱਚ ਹੈਗੇ ਹੋ, ਤੁਸੀਂ ਉਹਨਾਂ ਦੀ ਅੰਦਰੂਨੀ ਕੰਮਾਂ ਕਾਰਾਂ ਤੋਂ ਕਿਤੇ ਨਾ ਕਿਤੇ ਤਾਂ ਵਾਕਿਫ ਹੋਵੋਗੇ, ਤੁਸੀਂ ਉਹਨਾਂ ਦੀ ਲੀਡਰਸ਼ਿਪ ਨਾਲ ਮਿਲਦੇ ਹੋਵੋਗੇ, ਕੀ ਕਦੀ ਉਹ? ਹਾਲੇ ਤਾਂ ਹਾਂਜੀ ਜੀ ਜੀ ਹਾਲੇ ਸਰ ਇੱਕ ਡੇਢ ਮਹੀਨਾ ਹੋਇਆ ਟਿਕਟਾਂ ਮਿਲੀਆਂ ਨੂੰ ਜੀ। ਠੀਕ ਹੈ, ਹੌਲੀ ਹੌਲੀ ਪੂਰਾ ਪਤਾ ਲੱਗ ਜੂਗਾ ਜੀ, ਫਿਰ ਇਹਨਾਂ ਦੇ ਇਕੱਲੇ ਸਵਾਲ ਦਾ ਜਵਾਬ ਦੇਣ ਜੋਗੇ ਅਸੀਂ ਹੋ ਜਾਵਾਂਗੇ ਜੀ। ਪਰ ਮੈਂ ਫਿਰ ਵਾਰੀ ਕਿਹਾ, ਅਸੀਂ ਕੋਈ ਲੀਡਰ ਨਹੀਂ ਜੀ, ਅਸੀਂ ਆਮ ਘਰਾਂ ਦੇ ਬੱਚੇ ਹਾਂ ਜੀ, ਅਸੀਂ ਕਦੇ ਸੁਪਨੇ 'ਚ ਨਹੀਂ ਸੋਚਿਆ ਕਿ ਸਾਨੂੰ ਪਾਰਟੀ ਟਿਕਟਾਂ ਦੇਊਗੀ ਜੀ। ਜੀ ਅਗਲੇ ਕਾਲਰ, ਇਹੀ ਕਾਰਨ ਹੈ ਜੀ ਆਮ ਆਦਮੀ ਪਾਰਟੀ ਦਾ ਜੀ। ਬਲਵਿੰਦਰ ਸਿੱਧੂ ਜੀ, ਜੀ ਆਇਆਂ ਜੀ, ਸਵਾਗਤ ਹੈ ਜੀ। ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਤਾਂ ਪਹਿਲਾਂ ਹੀ ਉਹ ਭਰਾਵਾਂ ਨੂੰ ਹੈ ਜਿਹੜੇ ਕਹਿੰਦੇ ਨੇ ਜਿਹੜੇ ਰੱਜੇ ਹੋਏ ਨੇ ਉਹਨਾਂ ਨੂੰ ਹੀ ਆਉਣਾ ਚਾਹੀਦਾ, ਕਿਉਂਕਿ ਇਹ ਤਾਂ ਭੁੱਖੇ ਨੇ, ਇਹਨਾਂ ਨੇ ਰੱਜਣਾ ਨਹੀਂ। ਜਿਹੜਾ ਰੱਜਿਆ ਉਹ ਹੁੰਦਾ ਜਿਹਦੀ ਰੂਹ ਰੱਜੀ ਹੋਵੇ ਜੀ। ਇਹ ਤਾਂ 70 ਸਾਲ ਦੇ ਨੇ, ਰੱਜੀ ਨਹੀਂ। ਉਹ ਭਰਾ ਨੇ ਕਦੇ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਬਥੇਰਾ ਲੁੱਟ ਕੇ ਰੱਜ ਲਏ, ਹੁਣ ਬਹਿ ਜਾਓ ਘਰੇ, ਸਾਨੂੰ ਲੋੜ ਤੁਹਾਡੀ? ਕਦੇ ਪੁੱਛਿਆ ਇਹਨਾਂ ਨੇ? ਜੇ ਨਹੀਂ ਪੁੱਛਿਆ ਤਾਂ ਮੇਰੀ ਬੇਨਤੀ ਆ ਉਹ ਭਾਈ ਨੂੰ ਵੀ ਹੁਣ ਦੁਬਾਰਾ ਪੁੱਛ ਕੇ ਕਾਂਗਰਸੀ ਜਾਂ ਅਕਾਲੀਆਂ ਨੂੰ ਦੁਬਾਰਾ ਰੇਡੀਓ ਤੇ ਆਵੇ, ਪੰਜਾਬੀ ਰੇਡੀਓ ਤੇ, ਵੀ ਮੈਂ ਪੁੱਛ ਲਿਆ ਉਹਨਾਂ ਨੂੰ ਵੀ ਉਹ ਰੱਜ ਗਏ, ਹੁਣ ਉਹ ਘਰੇ ਬੈਠਣਗੇ। ਇਹ ਜਿਹੜੇ ਸਵਾਲ ਪੁੱਛਣ ਦੀ ਬਜਾਏ ਇਹਨਾਂ ਨੂੰ ਇਹ ਕਹਿਣ ਵੀ ਭਾਈ ਘਰੋਂ ਰੋਟੀ ਖਾ ਕੇ ਰੱਜ ਕੇ ਮਿਹਨਤ ਕਰੋ ਤੇ ਸੀਟਾਂ ਲਓ, ਜਿੱਤੋ ਤੇ ਪੰਜਾਬ ਦਾ ਸੁਧਾਰ ਕਰੋ। ਪੁੱਛਣਾ ਤਾਂ ਇਹ ਤਾਂ ਇਹਨਾਂ ਨੂੰ ਕਹਿੰਦੇ ਨੇ ਵੀ ਤੁਸੀਂ ਭੁੱਖੇ ਆਇਆ ਕਰੋਗੇ, ਕਰੋ ਭੁੱਖੇ ਸੇਵਾ ਕਰਿਆ ਕਰੋਗੇ, ਕੀ ਭੁੱਖੇ ਸੇਵਾ ਕਰਿਆ ਕਰਨਗੇ? ਹਰ ਇੱਕ ਮਹਿਕਮੇ ਦੇ ਵਿੱਚ ਕੋਟਾ ਹੁੰਦਾ, ਚਾਹੇ ਕੋਈ ਡਿਪਾਰਟਮੈਂਟ ਹੋਵੇ ਚਾਹੇ ਕੋਈ, ਉੱਥੇ ਚਾਹ ਪਾਣੀ ਦਾ ਸਰਕਾਰ ਕਨੇ ਉਹ ਕੋਟਾ ਰੱਖਿਆ ਹੁੰਦਾ ਵੀ ਦਿਨ ਦੇ ਵਿੱਚ ਤੁਸੀਂ ਆਏ ਗਏ ਵਾਸਤੇ ਇੰਨੇ ਪੈਸੇ ਦੀ ਚਾਹ ਪਾਣੀ ਪਿਲਾ ਸਕਦੇ ਹੋ। ਅਸੀਂ ਵੀ ਸਰਕਾਰੀ ਸਰਵਿਸ ਕਰਕੇ ਆਏ ਜੀ ਸਿੱਧੂ ਜੀ। ਕੋਟਾ ਹੁੰਦਾ, ਚਾਹੇ ਉਹ ਕੋਈ ਮੈਨੇਜਰ ਹੈ ਚਾਹੇ ਕੁਛ ਵੀ ਹੈ, ਵੀ ਇੰਨੇ 50 ਰੁਪਏ ਜਾਂ 100 ਰੁਪਇਆ ਜਾਂ 200 ਜਾਂ 500 ਜਾਂ 1000 ਰੁਪਏ ਦੀ ਤੁਸੀਂ ਰੋਜ਼ ਚਾਹ ਪਾਣੀ ਆਏ ਗਏ ਫਿਰ ਤੇ ਪਿਲਾ ਸਕਦੇ। ਇਹ ਲੋਕ ਨੇ ਜਿਹੜੇ ਉਹਨਾਂ ਦੇ ਪਿੱਛੂ ਨੇ, ਤਾਂ ਇਹ ਸਵਾਲ ਕਰਦੇ ਨੇ ਇਹਨਾਂ ਨੂੰ ਜਾਣ ਬੁੱਝ ਕੇ ਜਲੀਲ ਕਰਨ ਦੇ ਬਾਰੇ ਵੀ ਤੁਸੀਂ ਘਰੋਂ ਭੁੱਖੇ ਆਇਆ ਕਰੋਗੇ ਜੀ, ਭੁੱਖੇ ਰਹਿ ਕੇ ਕੰਮ ਕਰਿਆ ਕਰੋਗੇ ਜੀ। ਨਹੀਂ, ਆਈ ਥਿੰਕ ਬਲਵਿੰਦਰ ਜੀ ਐਕਚੁਅਲ ਦੇ ਵਿੱਚ ਇਦਾਂ ਦੀ ਗੱਲ ਨਹੀਂ। ਜਿਹੜਾ ਉਹਨਾਂ ਦਾ ਸਵਾਲ ਜਿਹੜਾ ਪੁੱਛਣ ਦਾ ਆਈ ਥਿੰਕ ਜਿਹੜਾ ਮਕਸਦ ਸੀਗਾ ਵੀ ਕਈ ਲੋਕ ਜਿਹੜੇ ਇਸ ਤਰੀਕੇ ਨਾਲ ਕਹਿੰਦੇ ਨੇ ਉਹ ਆਪ ਨਹੀਂ ਆਪਣੇ ਪੱਖਿਓਂ ਕਹਿੰਦੇ, ਕਿਉਂਕਿ ਹਰ ਕੋਈ ਜਾਣਾ, ਜਿੱਦਾਂ ਆਪਾਂ ਬਹੁਤ ਸਾਰੇ ਜਿੰਨੇ ਵੀ ਕਾਲਰ ਆ, ਜਿਹੜੇ ਮੈਜੋਰਟੀ ਦੇ ਕਾਲਰ ਆ, ਜਿੰਨਿਆਂ ਦੇ ਨਾਲ ਵੀ ਆਪਣੀ ਗੱਲ ਹੁੰਦੀ ਆ ਜਾਂ ਜਿਹੜੇ ਵੀ ਆਪਣੇ ਵਿਚਾਰ ਇੱਥੇ ਰੱਖਦੇ ਨੇ, ਉਹਨਾਂ ਦਾ ਕਹਿਣ ਦਾ ਮਕਸਦ ਇਹੀ ਹੁੰਦਾ ਵੀ ਚੇਂਜ ਕਿਤੇ ਨਾ ਕਿਤੇ ਹੋਵੇ। ਪਰ ਲੋਕਾਂ ਦੇ ਮਨਾਂ ਦੇ ਵਿੱਚ ਇੱਦਾਂ ਦੇ ਸਵਾਲ ਹੈਗੇ ਵੀ ਨੇ, ਆਪਾਂ ਇਸ ਤੋਂ ਵੀ ਜਿਹੜਾ ਉਹ ਪਿੱਛੇ ਨਹੀਂ ਹਟ ਸਕਦੇ, ਮੁਨਕਰ ਨਹੀਂ ਹੋ ਸਕਦੇ ਵੀ ਲੋਕ ਇਸ ਚੀਜ਼ ਦੇ ਬਾਰੇ ਸੋਚਦੇ ਨਹੀਂ ਹੋਣਗੇ। ਸੋ ਇਹ ਬਾਕੀ ਜਿਹੜੇ ਜਿੱਦਾਂ ਇਹ ਵੀ ਕਹਿੰਦੇ ਨੇ ਵੀ ਸਾਇਲੈਂਟ ਵੋਟਰ ਨੇ, ਅਤੇ ਉਹ ਸਾਇਲੈਂਟ ਵੋਟਰ ਇਹਨਾਂ ਦੇ ਨਾਲ ਨੇ। ਇਹ ਤਾਂ ਆਉਣ ਵਾਲੇ ਸਮੇਂ ਨੇ, ਜਿਹੜਾ 4 ਤਰੀਕ ਨੂੰ ਜਿਹੜੀਆਂ EVM ਮਸ਼ੀਨਾਂ ਦੇ ਵਿੱਚ ਬੰਦ ਹੋ ਜਾਣਾ, ਸੋ ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗੂਗਾ, ਅਤੇ 11 ਨੂੰ ਜਿਹੜਾ ਉਹ ਖੁੱਲੂਗਾ, ਉਸ ਤੋਂ ਬਾਅਦ 'ਚ ਪਤਾ ਲੱਗੂਗਾ ਵੀ ਕਿਸ ਪਾਸੇ ਨੂੰ ਉਹ ਗੱਲ ਸਾਇਲੈਂਟ ਵੋਟਰ ਜਿਹੜੇ ਉਹ ਜਾਂਦੇ ਨੇ। ਅਤੇ ਆਪਾਂ ਗੁਰਪ੍ਰੀਤ ਜੀ ਆਪਣੇ ਅਖੀਰਲੇ ਕਾਲਰ ਉਹਨਾਂ ਨਾਲ ਗੱਲ ਕਰਾਂਗੇ। ਕੁਲਦੀਪ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ ਕੁਲਦੀਪ ਜੀ। ਰਾਜਕਰਨਵੀਰ ਜੀ ਤੇ ਗੁਰਪ੍ਰੀਤ ਸਿੰਘ ਜੀਰਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੇਰਾ ਸਵਾਲ ਕੋਈ ਨਹੀਂਗਾ ਜੀ। ਮੈਂ ਸਮਾਣਾ ਮੰਡੀ ਨੂੰ ਬਿਲੋਂਗ ਕਰਦਾ, ਉੱਥੋਂ ਦਾ ਮੇਰਾ ਕਲਾਸ ਫੈਲੋ, ਉਹਨੂੰ ਟਿਕਟ ਮਿਲੀ ਜਗਤਾਰ ਸਿੰਘ ਰਾਜਲਾ ਜੀ। ਪਹਿਲਾਂ ਮੈਂ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦਾ। ਕਈ ਵੀਰਾਂ ਨੇ ਵਿੱਚ ਸਵਾਲ ਕੀਤੇ ਸੀ ਜੀ, ਇਹਨਾਂ ਨੂੰ ਟੂ ਦੀ ਪੁਆਇੰਟ ਜਵਾਬ ਨਹੀਂ ਦਿੰਦੇ, ਇਹ ਝਿਜਕਦੇ ਨੇ, ਇੰਝ ਕਰਦੇ ਨੇ। ਤੇ ਮੇਰਾ ਤਜਰਬਾ ਹੈ, ਮੈਂ 7 ਸਾਲ ਗੁਰੂ ਘਰ ਦਾ ਸੈਕਟਰੀ ਰਿਹਾ ਜੀ। ਉੱਥੇ ਨਵਾਂ ਚੇਅਰਮੈਨ, ਸੈਕਟਰੀ, ਪ੍ਰਧਾਨ ਕੋਈ ਵੀ ਆਉਂਦਾ ਜਿਹੜਾ, ਉਹ ਕੰਬਣ ਲੱਗ ਪੈਂਦਾ ਸਟੇਜ ਤੇ ਆ ਕੇ ਬੋਲਣ ਤੋਂ ਜੀ। ਹਰੇਕ ਬੰਦੇ ਦੇ ਵੱਸ ਦੀ ਗੱਲ ਨਹੀਂ ਵੀ ਏਦਾਂ ਸਵਾਲ ਜਵਾਬ ਜਾਂ ਇੰਟਰਵਿਊ ਕਰ ਸਕੇ, ਉਹ ਵੀ ਪਹਿਲੀ ਵਾਰ ਜੀ ਜੀ। ਹਾਂਜੀ, ਦੂਜੀ ਗੱਲ ਰਹੀ, ਸਵਾਲ ਕਰਦੇ ਆ ਜੀ ਇਹ ਭੁੱਖੇ ਆਉਣਗੇ ਤੇ ਕੀ ਕਰਨਗੇ। ਉਹਨਾਂ ਲੋਕਾਂ ਨੂੰ ਇੰਨੀ ਕੁ ਤਾਂ ਨੌਲੇਜ ਹੋਣੀ ਚਾਹੀਦੀ ਹੈ ਵੀ ਗੌਰਮੈਂਟ ਦੀ ਨੌਕਰੀ, ਜਿਹੜਾ ਵੀ ਬੰਦਾ ਜੌਬ ਕਰਦਾ, ਜੇ MLA ਆ, ਉਹਦੇ ਘਰੇ ਰੋਟੀ ਨਹੀਂ ਪੱਕਦੀ ਜਿਹਨੂੰ MLA ਬਣਾਉਂਦੇ ਨੇ ਲੋਕੀ ਜੀ ਜੀ ਜੀ। ਉਹ ਬਿਲਕੁਲ ਕਾਬਲ ਹੁੰਦਾ ਹੈ। ਤੇ ਜਿਹੜੇ ਆਮ ਆਦਮੀ ਪਾਰਟੀ, ਜਿਹਦਾ ਨਾਂ ਹੀ ਆਮ ਆਦਮੀ ਹੈ, ਉਹ ਇੱਕ ਸਧਾਰਨ ਘਰਾਂ ਦੇ ਲੋਕ। ਤੁਸੀਂ ਹੁਣ ਗੁਰਪ੍ਰੀਤ ਤੋਂ ਲਾ ਲਓ, ਬਿਲਡਿੰਗ ਕਰਦਾ ਸੀ, ਲੋਕਾਂ ਨੇ ਉਹਦੀ ਹਰਮਨ ਪਿਆਰਤਾ ਵੇਖ ਕੇ
ਉਹਨਾਂ ਦਾ ਪਿਛੋਕੜ ਦੇਖ ਕੇ ਉਹਨੂੰ ਟਿਕਟ ਦਿੱਤੀ ਹੈ। ਜੀ ਜੀ ਤੇ ਜੀ ਸਾਨੂੰ ਬਜਾਏ ਸਵਾਲ ਕਰਨ ਦੀ ਸਾਨੂੰ ਸ਼ਾਬਾਸ਼ ਦੇਣ ਦੀ ਹਾਲਾਤ ਜੀ। ਥੈਂਕ ਯੂ ਕੁਲਦੀਪ ਜੀ, ਬਹੁਤ ਬਹੁਤ ਜਿਹੜਾ ਜੀ ਸ਼ੁਕਰੀਆ ਤੁਹਾਡਾ। ਧੰਨਵਾਦ ਜੀ, ਧੰਨਵਾਦ ਤੁਹਾਡਾ ਜੀ। ਅਤੇ ਦੇਖੋ ਗੁਰਪ੍ਰੀਤ ਜੀ, ਦੇਖੋ ਸਾਰੇ ਜਾਣੇ ਜਿਹੜੇ ਆ ਉਹ, ਕਿਉਂਕਿ ਆਪਾਂ ਅਕਸਰ ਜਿੱਦਾਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ ਤਾਂ ਹਰ ਇੱਕ ਜਾਣਾ ਜਦੋਂ ਵੀ ਕੋਈ ਉਹਨਾਂ ਨੂੰ ਸਵਾਲ ਕੀਤੇ ਜਾਂਦੇ ਉਹ ਕੋਸ਼ਿਸ਼ ਜਿਹੜਾ ਆਪਣੇ ਤੌਰ ਦੇ ਉੱਤੇ ਵੱਧ ਤੋਂ ਵੱਧ ਕਰਦਾ। ਤੁਸੀਂ ਵੀ ਆਪਣੇ ਵੱਲੋਂ ਜਿਹੜੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਹੈ ਸਵਾਲਾਂ ਦੇ ਜਵਾਬ ਦੇਣ ਦੀ। ਬਾਕੀ ਇੱਕ ਹੌਸਲਾ ਜਿਹੜਾ ਜੀ ਜ਼ਰੂਰ ਰੱਖਣਾ ਚਾਹੀਦਾ ਜਿਹੜੇ ਕੋਈ, ਕਿਉਂਕਿ ਕਈ ਤਰੀਕੇ ਦੇ ਜਿਹੜੇ ਸਵਾਲ ਹੁੰਦੇ ਆ। ਆਪਾਂ ਜੇ ਇਹ ਸੋਚਦੇ ਹਾਂ ਵੀ ਜੇ ਤੁਹਾਨੂੰ ਜਿਹੜੇ ਲੋਕ ਮਿਲਦੇ ਇਕੱਲੇ ਸਪੋਰਟ ਦੇ ਵਿੱਚ ਹੀ ਹੁੰਦੇ ਆ, ਨਹੀਂ, ਬਹੁਤ ਸਾਰਿਆਂ ਨੇ ਤੁਹਾਡੇ ਇਸ ਦੇ ਉੱਤੇ ਜਿਹੜੀਆਂ ਟਿੱਪਣੀਆਂ ਵੀ ਕਰਨੀਆਂ, ਕ੍ਰਿਟਿਕ ਵੀ ਹੁੰਦੇ ਆ, ਹਰ ਇੱਕ ਤਰੀਕੇ ਦੀ ਜਿਹੜੀ ਉਹ ਗੱਲ ਹੁੰਦੀ ਆ। ਆਈ ਗੈਸ ਤੁਹਾਨੂੰ ਕਿਤੇ ਨਾ ਕਿਤੇ ਇਸ ਚੀਜ਼ ਦੇ ਲਈ ਜਿਹੜਾ ਹੋਰ ਜ਼ਿਆਦਾ ਰੈਡੀ ਹੋਣ ਦੀ ਵੀ ਜਿਹੜੀ ਨਾਲ ਦੇ ਨਾਲ ਜਿਹੜੀ ਆ ਉਹ ਜ਼ਰੂਰਤ ਹੈਗੀ ਆ। ਬਾਕੀ ਤੁਸੀਂ ਪੰਜਾਬੀ ਰੇਡੀਓ USA ਦੇ ਲਈ ਸਮਾਂ ਕੱਢਿਆ ਆ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਆ, ਇਸ ਚੀਜ਼ ਦੇ ਲਈ ਅਸੀਂ ਤੁਹਾਡਾ ਜਿਹੜਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੁਰਪ੍ਰੀਤ ਜੀ। ਅਤੇ ਉਮੀਦ ਕਰਦੇ ਹਾਂ ਵੀ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਗੱਲਬਾਤ ਇਸ ਟਾਈਮ ਹੋ ਰਹੀ ਆ, ਜਿਹੜਾ ਲੋਕ ਚਾਹੁੰਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉੱਥੇ ਚੇਂਜ ਆਵੇ, ਵੀ ਕੁਛ ਪੰਜਾਬੀ ਦਾ ਸੁਧਾਰ ਹੋਵੇ, ਜਿਹੜੀ ਵੀ ਅਗਲੀ ਸਰਕਾਰ ਆਵੇ ਉਹ ਪੰਜਾਬ ਦਾ ਅਤੇ ਜਿਹੜਾ ਉਸ ਦਾ ਸੁਧਾਰ ਕਰ ਸਕੇ। ਅਤੇ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ। ਠੀਕ ਹੈ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਸਾਰੇ ਵੀਰਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਜੀ। ਹਾਂਜੀ, ਆਪਣੇ ਕੋਲ ਇੱਕ ਮੌਕਾ ਹੈ ਜੀ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਦਾ। ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਮੌਕਾ ਕਿਤੇ ਖੁੰਝ ਨਾ ਜਾਵੇ। ਜੇਕਰ ਇਹ ਮੌਕਾ ਖੁੰਝ ਗਿਆ ਤੇ ਫਿਰ ਸਾਰੀ ਜ਼ਿੰਦਗੀ ਇਹਨਾਂ ਦੀ ਗੁਲਾਮੀ ਕਰਨ ਜੋਗੇ ਰਹਿ ਜਾਵਾਂਗੇ ਜੀ। ਕਿਸੇ ਵੀ ਬੰਦੇ ਨੇ ਸੱਚ ਬੋਲਣ ਦੀ ਹਿੰਮਤ ਨਹੀਂ ਕਰਨੀ ਜੀ। ਜੀ ਥੈਂਕ ਯੂ ਗੁਰਪ੍ਰੀਤ ਜੀ। ਤੁਹਾਡੇ ਰੇਡੀਓ ਦੇ ਇਸ ਉਪਰਾਲੇ ਲਈ ਸਾਡੀ ਸਾਰੀ ਜ਼ਿਲ੍ਹਾ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਮਿਹਰਬਾਨੀ ਜੀ। ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਅਤੇ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸਰੋਤਿਓ ਇਹ ਸੀਗੀ ਜਿਹੜੀ ਆਪਣੀ ਅੱਜ ਦੀ ਗੱਲਬਾਤ ਜਿਹੜੀ ਆਪਾਂ ਉਹ ਕਰ ਰਹੇ ਸੀਗੇ ਗੁਰਪ੍ਰੀਤ ਸਿੰਘ ਜੀਰਾ ਹੋਣਾ ਦੇ ਨਾਲ। ਅਤੇ ਜਿਹੜਾ ਇਸ ਤੋਂ ਪਹਿਲਾਂ ਜਿਹੜਾ ਆਪਣਾ ਪ੍ਰੋਗਰਾਮ ਨੂੰ ਮੈਂ ਖ਼ਤਮ ਕਰਾਂ, ਜਿਹੜੀ ਕੁਛ ਕੁ ਜਿਹੜੀਆਂ ਲੇਟੈਸਟ ਅਪਡੇਟਸ ਜਿਹੜੀਆਂ ਆਈਆਂ ਮੇਰੇ ਕੋਲ ਉਹ ਤੁਹਾਡੇ ਨਾਲ ਜਿਹੜੀਆਂ ਆਪਾਂ ਸਾਂਝੇ ਕਰਦੇ ਹੋ ਜਾਂਦੇ ਹਾਂ। ਜਿਸ ਦੇ ਵਿੱਚ ਜਿਹੜਾ ਲੁਧਿਆਣੇ ਦੇ ਵਿੱਚ ਇੱਕ ਪਿਛਲੇ ਦਿਨੀ ਜਿਹੜਾ ਕਤਲ ਹੋਇਆ ਸੀ, ਉਸ ਮਾਮਲੇ ਦੇ ਵਿੱਚ CIA ਦੇ ਵੱਲੋਂ ਜਿਹੜੀ ਸੈਂਟਰਲ ਇੰਟੈਲੀਜੈਂਸ ਜਿਹੜੀ ਇੰਡੀਆ ਵਾਲੀ ਹੈ CIA ਆ, ਉਹਨਾਂ ਨੇ ਲੁਧਿਆਣੇ ਦੇ ਇਸ ਕੇਸ ਦੇ ਵਿੱਚ ਜਿਸ ਦੇ ਵਿੱਚ ਸ਼ਿਵ ਸੈਨਾ ਦੇ ਇੱਕ ਜਿਹੜਾ ਜੀ ਨੇਤਾ ਦਾ ਕਤਲ ਹੋਇਆ ਸੀ, ਉਸ ਮਾਮਲੇ ਦੇ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਨੂੰ 6 ਘੰਟੇ ਦੇ ਲਈ ਪੁੱਛਤਾਛ ਦੇ ਲਈ ਜਿਹੜੇ ਉਹ ਲੈ ਕੇ ਗਏ ਸੀਗੇ। 6 ਘੰਟੇ ਜਿਹੜੀ ਇੰਟਰੋਗੇਸ਼ਨ ਕਹਿੰਦੇ ਆ ਜੀ ਉਹਨਾਂ ਦੀ ਉਸ ਚੀਜ਼ ਦੇ ਵਿੱਚ ਚੱਲੀ ਆ। ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਨੂੰ CIA ਸਟਾਫ ਜਿਹੜਾ ਇੰਡੀਆ ਵਾਲਾ ਆ ਉਹਨਾਂ ਨੇ ਲੁਧਿਆਣੇ ਦੇ ਵਿੱਚ ਹੋਏ ਜਿਹੜੇ ਇਸ ਕਤਲ ਦੇ ਮਾਮਲੇ ਦੇ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਨੂੰ 6 ਘੰਟੇ ਦੇ ਲਈ ਪੁੱਛਤਾਛ ਦੇ ਲਈ ਜਿਹੜਾ ਜੀ ਲੈ ਕੇ ਗਏ ਸੀ। ਅਤੇ ਇਸ ਦੇ ਨਾਲ ਇੱਕ ਹੋਰ ਜਿਹੜੀ ਖਬਰ ਆ ਰਹੀ ਹੈ ਵੀ SGPC ਦੇ ਜਿਹੜੇ ਮੈਂਬਰ ਜਿਹੜੇ ਸੀਗੇ ਸੁਖਦੇਵ ਸਿੰਘ ਭੌਰ ਜਿਹੜੇ ਆ ਉਹਨਾਂ ਨੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਹੁਣ ਜਿਹੜੀ ਆ ਜੁਆਇਨ ਕਰ ਲਈ ਆ। ਅਤੇ ਸੋ ਇਹ ਜਿਹੜੀਆਂ ਲੇਟੈਸਟ ਕੁਛ ਕੁ ਜਿਹੜੀਆਂ ਅਪਡੇਟਸ ਮੇਰੇ ਕੋਲ ਪਹੁੰਚੀਆਂ ਸੀ ਉਹ ਤੁਹਾਡੇ ਨਾਲ ਜਿਹੜੀਆਂ ਆ ਉਹ ਆਪਾਂ ਹੁਣ ਸਾਂਝੀਆਂ ਕੀਤੀਆਂ ਆ। ਅਤੇ ਇਸ ਤੋਂ ਬਾਅਦ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਜੀ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋਣਗੇ ਮਿੰਟੂ ਗੁਰਸਰੀਆ ਜੀ। ਅਤੇ ਕਿਉਂਕਿ ਅੱਜ ਕੱਲ੍ਹ ਖਬਰਾਂ ਥੋੜ੍ਹੀਆਂ ਜ਼ਿਆਦੀਆਂ ਹੁੰਦੀਆਂ, ਸੋ ਕੁਛ ਕੁ ਮਿੰਟ ਜਿਹੜੇ ਆਪਦੀ ਕੋਸ਼ਿਸ਼ ਕਰਾਂਗੇ ਆਪਾਂ ਪਹਿਲੋਂ ਜਿਹੜਾ ਉਸ ਪ੍ਰੋਗਰਾਮ ਨੂੰ ਸ਼ੁਰੂ ਕਰ ਸਕੀਏ ਤਾਂ ਜੋ ਜਿਹੜੀਆਂ ਖਬਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਆ ਉਹ ਸਾਂਝੀਆਂ ਆਪਾਂ ਕਰ ਸਕੀਏ। ਅਤੇ ਹੁਣ ਜਿਹੜਾ ਜੀ ਇਜਾਜ਼ਤ ਲਵਾਂਗੇ। ਸੋ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।